वाहिगुरू। गुरु रूप गुरु प्यारी साध संगत जी, सच्चे सतगुरु साहब की हजूरी च बैठे हाँ। होर गल करनी सी, मैं मेरे दिमाग च आ गई है
ਜਿਹੜਾ ਗੁਰਦੇਵ ਸੀ ਜਿਹਦਾ ਸੋਧਾ ਲੱਗਾ ਸੀ, ਉਹ ਸੋਧਾ ਲਾਉਣ ਦੇ ਵਿੱਚ 2 ਸਿੱਖ ਨੌਜਵਾਨ ਸੀ, ਇੱਕ ਹਿੰਦੂ ਨੌਜਵਾਨ ਸੀ। ਅਸ਼ੋਕ ਕੁਮਾਰ ਸ਼ਾਇਦ ਉਸ ਹਿੰਦੂ ਨੌਜਵਾਨ ਦਾ ਨਾਂ ਆ, ਜਿਹਨੇ ਸੋਧਾ ਲਾਇਆ ਸੀ ਬੇਅਦਬੀ ਕਰਨ ਵਾਲੇ ਨੂੰ। ਸੋ ਉਸ ਸੋਧਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ। ਜਿਹੜਾ ਗੁਰਦੇਵ ਹੈ ਜਿਹਨੇ ਬੇਅਦਬੀ ਦੀ ਰੇਕੀ ਕਰਾਈ ਹੈ, ਉਹਦੀ ਦੁਕਾਨ ਸੀ ਸਾਹਮਣੇ, ਉਹ ਜਦੋਂ ਮਾਰਿਆ ਜਾਂਦਾ ਇਹਦਾ ਸੋਧਾ ਲੱਗਦਾ ਹੈ। ਮਹਿੰਦਰਪਾਲ ਬਿੱਟੂ ਜਿਹਦਾ ਬਾਅਦ ਚ ਜੇਲ੍ਹ 'ਚ ਸੋਧਾ ਲੱਗਦਾ, ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸੜਕ ਦੇ ਵਿਚਕਾਰ, ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ। ਹੁਣ ਤੁਸੀਂ ਇਹ ਸੋਚ ਲਓ, ਉਸ ਤੋਂ ਬਾਅਦ ਦੋਵਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ, ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜ ਦਾ ਸਰੂਪ ਚੁਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ। ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੀ ਬੇਅਦਬੀ ਕਰੂਗਾ ਤੇ ਉਹਨੂੰ ਪ੍ਰੋਟੈਕਸ਼ਨ ਮਿਲੂਗੀ, ਜੇ ਸਿੱਖ ਸੋਧਾ ਲਾ ਦੇਣਗੇ ਉਹਦੇ ਪਰਿਵਾਰ ਨੂੰ ਨੌਕਰੀ ਮਿਲੂਗੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬੇਅਦਬੀ ਕਰਾ ਕੌਣ ਰਿਹਾ ਹੈ, ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ 'ਚ ਕੁਝ ਕਰਨਾ ਹੈ ਤੇ ਆਹ 1.5 ਮਹੀਨੇ ਦੇ ਵਿੱਚ ਉਹਦੀ ਘਰ ਦੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿਹੜੀ ਕਾਰਗਿਲ ਦੀ ਜੰਗ ਲੜਦਾ ਸੀ ਉਹ? ਗੁਰੂ ਦੀ ਬੇਅਦਬੀ ਕਰਨ ਵਾਲਾ ਇੱਕ ਡੇਰਾ ਪ੍ਰੇਮੀ, ਉਹਦੇ ਘਰ ਦੀ ਨੂੰ ਪੁਲਿਸ ਨੇ ਭਰਤੀ ਕੀਤਾ। ਹੁਣ ਉਹ ਪੁਲਿਸ 'ਚ ਭਰਤੀ ਹੋ ਕੇ ਕੀ ਪਤਾ ਕਿੰਨੀਆਂ ਬੇਅਦਬੀਆਂ ਕਰਵਾਉਗੀ ਗਾੜੀ। ਜਿਹੜੀ ਜਨਾਨੀ ਕੋਲ ਪਹਿਲਾਂ ਕੋਈ ਪਾਵਰ ਨਹੀਂ ਸੀ ਜਿਹੜੇ ਪਰਿਵਾਰ ਕੋਲ, ਉਦੋਂ ਬੇਅਦਬੀ ਕਰਾਤੀ, ਹੁਣ ਜਿਨ੍ਹਾਂ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਤੇ ਉੱਥੇ ਕੀ ਕਰੂਗੀ ਉਹ? ਸੋ ਗੁਲਾਮੀ ਹੋਰ ਕਿਸੇ ਨੇ ਆਣ ਕੇ ਮੱਥੇ ਤੇ ਨਹੀਂ ਲੱਗ ਜਾਣੀ ਤੁਹਾਡੇ ਤੇ, ਵੀ ਕੋਈ ਆਣ ਕੇ ਤੁਹਾਨੂੰ ਕਵੇ ਕਿ ਭਾਈ ਤੁਸੀਂ ਗੁਲਾਮ ਜੋ, ਤੁਹਾਨੂੰ ਸਵੇਰੇ ਸ਼ਾਮ ਸਪੀਕਰਾਂ 'ਚ ਪਾਠੀ ਸਿੰਘ ਦੱਸਿਆ ਕਰਨ ਵੀ ਤੁਸੀਂ ਗੁਲਾਮ ਜੋ, ਫਿਰ ਤੁਹਾਨੂੰ ਪਤਾ ਲੱਗਣਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸੋ ਇਸ ਕਰਕੇ ਜਿਹੜਾ ਮੈਂ ਅੱਗੇ ਸਾਰਿਆਂ ਨੂੰ ਸੁਣਾ ਦਿੰਦਾ ਉਹ ਵੀ ਮੈਂ ਇੱਥੇ ਦੇ ਕੇ ਜਾਣਾ ਵੀ ਦੇਖੋ, ਇੱਕ ਤਾਂ ਹੈਗਾ ਹਕੂਮਤ ਦੀ ਗੁਲਾਮੀ ਜਿਹਦੇ ਨਾਲ ਖਿਲਾਫ ਲੜਨਾ, ਇੱਕ ਹਕੂਮਤ ਦੀ 150 ਸਾਲ ਦੀ ਗੁਲਾਮੀ, ਕੋਈ 70 ਸਾਲ ਕਹਿੰਦਾ, ਕੋਈ 45 ਕਹਿੰਦਾ, ਕੋਈ 40 ਕਹਿੰਦਾ, ਮੈਂ 150 ਕਹਿੰਦਾ। 1849 ਨੂੰ ਗੁਲਾਮ ਹੋਏ ਆ, ਉਸ ਤੋਂ ਬਾਅਦ ਸੱਤਾ ਅੰਗਰੇਜ਼ਾਂ ਤੋਂ ਨਿਕਲੀ ਹੈ, ਹਿੰਦੂਆਂ ਦੇ ਹੱਥ 'ਚ ਆਈ ਹੈ, ਤੇ ਉਸ ਤੋਂ ਬਾਅਦ ਅਸੀਂ ਗੁਲਾਮ ਹੀ ਰਹੇ ਹਾਂ। ਸਾਡਾ ਤੇ ਘਾਣ ਹੋਇਆ 47 ਦੇ ਵਿੱਚ। ਸੋ ਇਸ ਕਰਕੇ 150 ਸਾਲ ਦੀ ਗੁਲਾਮੀ ਦੇ ਨਾਲ ਸਾਡੀ ਮਾਨਸਿਕਤਾ ਗੁਲਾਮ ਹੋ ਗਈ ਹੈ। ਸਾਡੀ ਮਾਨਸਿਕਤਾ ਇਸ ਕਦਰ ਗੁਲਾਮ ਹੈ ਵੀ ਸਾਡੇ ਮੂੰਹ ਤੇ ਕੋਈ ਆਣ ਕੇ ਚਪੇੜ ਮਾਰਦਾ ਤੇ ਸਾਨੂੰ ਅੱਗੇ ਦੂਜਾ ਸਿੱਖ ਸਲਾਹ ਦਿੰਦਾ ਵੀ ਇੱਕ ਗੱਲ ਦੂਜੀ ਵੀ ਗਾਂ ਕਰਦੇ, ਇੱਕ ਵਾਰੀ ਹੋਰ ਖਾ ਕੇ ਵੇਖ। ਦੂਜੀ ਵਾਰ ਚਪੇੜ ਵੱਜਦੀ ਹੈ, ਫਿਰ ਸਾਡਾ ਤੀਜਾ ਬੰਦਾ ਸਲਾਹ ਦਿੰਦਾ ਵੀ ਤੁਸੀਂ ਗਲਤ ਕੀ ਕੀਤਾ, ਇਹ ਸੋਚੋ ਬੈਠ ਕੇ। ਇਹਦਾ ਕੀ ਅਰਥ ਹੈ ਵੀ ਹਕੂਮਤ ਜਿਹੜੀ ਸਾਡਾ ਬਾਰ-ਬਾਰ ਕਤਲੇਆਮ ਕਰੇ ਤੇ ਸਿੱਖਾਂ 'ਚ ਕਸੂਰ ਕੱਢੀ ਜਾਵੇ, ਤੁਸੀਂ ਸਾਨੂੰ ਭੜਕਾਉਂਦੇ ਜੋ। ਬਾਰ-ਬਾਰ ਇਹਨਾਂ ਦੇ ਮੰਤਰੀ ਪੁੱਛਦੇ ਵੀ ਅੰਮ੍ਰਿਤਪਾਲ ਕਿਹੜੇ ਰਾਹ ਤੇ ਜਾਣਾ ਚਾਹੁੰਦਾ, ਬਾਰ-ਬਾਰ ਇਹਨਾਂ ਦੇ ਬੰਦੇ ਬਿਆਨ ਦਿੰਦੇ ਆ ਵੀ ਇਹਦੇ ਉਹ ਨਾਲ ਲਿੰਕ ਆ, ਫਲਾਣੇ ਨਾਲ ਲਿੰਕ ਆ। ਮੈਂ ਹਕੂਮਤ ਨੂੰ ਅੱਜ ਫਿਰ ਕਹਿ ਦੇਣਾ ਸਟੇਜ ਤੋਂ ਵੀ ਅਸੀਂ ਉਸੇ ਰਾਹ ਤੇ ਜਾਣਾ ਚਾਹੁੰਦੇ ਜਿਹੜੇ ਰਾਹ ਤੇ ਤੁਸੀਂ ਸਾਨੂੰ ਤੋਰਨਾ ਚਾਹੁੰਦੇ ਜੋ। ਇਹ ਤੁਸੀਂ ਸੰਭਲੋ, ਹਕੂਮਤ ਸੰਭਲ ਕੇ ਚੱਲੇ। ਹਕੂਮਤ ਸਾਨੂੰ ਦੱਸੇ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ। ਸਾਨੂੰ ਸ਼ੌਕ ਨਹੀਂਗਾ ਮਰਨ ਦਾ, ਮਰਾਉਣ ਦਾ ਕਿਸੇ ਨੂੰ, ਪਰ ਜੇ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਿਤ, ਤੇ ਨਿਤੇ ਵਜਨ ਪੜ੍ਹਦੇ ਹਾਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਕਾਏ। ਸਾਨੂੰ ਹਰਾਮ ਦੀ ਜ਼ਿੰਦਗੀ ਪਸੰਦ ਨਹੀਂ, ਇਹ ਤੋਂ ਚੰਗਾ ਵੀ ਅਸੀਂ ਮਰ ਜਾਈਏ ਲੜ ਕੇ। ਜੇ ਹਰਾਮ ਦੀ ਜ਼ਿੰਦਗੀ ਜੀਣੀ ਆ, ਉਹ ਕੰਮ ਸਾਡੇ ਕੋਲ ਨਹੀਂ ਹੋਣਾ। ਨਾ ਮੈਂ ਝੂਠ ਬੋਲ ਸਕਦਾ। ਮੈਨੂੰ ਬਾਹਰ ਬੀਬੀ ਸੀ ਇੱਕ ਮੀਡੀਆ ਵਾਲੀ, ਉਹ ਕਹਿੰਦੇ ਵੀ ਸ਼ਾਂਤੀ ਦੀ ਅਪੀਲ ਕਰੋ। ਮੈਂ ਕਿਹਾ ਵੀ ਸਿੱਖਾਂ ਨੇ ਠੇਕਾ ਲਿਆ ਸ਼ਾਂਤੀ ਦੀ ਅਪੀਲ ਕਰਨ ਦਾ? ਸ਼ਾਂਤੀ ਦੀ ਅਪੀਲ ਉਹ ਕਰਨ ਜਿਹਨਾਂ ਸਾਡੇ ਤੇ ਕਤਲੇਆਮ ਕੀਤਾ। ਅਸੀਂ ਕੁੱਟ ਵੀ ਖਾਈਏ ਤੇ ਸ਼ਾਂਤੀ ਦੀ ਅਪੀਲ ਵੀ ਨਾਲ ਕਰੀ ਜਾਈਏ। ਕਿੱਥੇ ਲਿਖਿਆ? ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ ਤੇ ਇਹ ਸਾਨੂੰ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਇਹ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡਾ ਅਕਾਲ ਤਖਤ ਢਹਿ ਜਾਵੇ ਤੇ ਕਹਿਣ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਦਿੱਲੀ 'ਚ ਨਸਲਕੁਸ਼ੀ ਹੋਈ ਤੇ ਸ਼ਾਂਤੀ ਦੀ ਅਪੀਲ ਇਹਨਾਂ ਮਨਮੋਹਨ ਸਿੰਘ ਕੋ ਕਰਾਤੀ। ਹੈਰਾਨੀ ਦੀ ਗੱਲ ਵੇਖੋ, ਗੁਲਾਮੀ ਦੀ ਇੰਤਹਾ ਵੇਖੋ। ਜਿਹੜੇ ਕਹਿੰਦੇ ਤੁਹਾਡੇ ਬੰਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ, ਪ੍ਰਧਾਨ ਮੰਤਰੀ ਦੀ ਦਸ਼ਾ ਇਹ ਹੈ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੁੰਦਾ ਤੇ ਜਦੋਂ ਸਿੱਖਾਂ ਦਾ ਕਤਲੇਆਮ ਹੁੰਦਾ ਤੇ ਉਹਦੀ ਮਾਫੀ ਮੰਗਣ ਦੀ ਵਾਰੀ ਹੁੰਦੀ, ਸਿੱਖ ਕੋ ਮਾਫੀ ਮੰਗਵਾਉਂਦੇ। ਗਾਂਧੀ ਪਰਿਵਾਰ ਮਨਮੋਹਨ ਸਿੰਘ ਨੂੰ ਅੱਗੇ ਕਰਕੇ ਤੇ ਮਾਫੀ ਮੰਗਵਾ ਦਿੰਦਾ। ਸੋ ਇਹ ਗੁਲਾਮੀ ਦੀ ਨਿਸ਼ਾਨੀ ਹੈ। ਕਈ ਕਹਿੰਦੇ ਤੁਹਾਡਾ ਰਾਸ਼ਟਰਪਤੀ ਸੀ, ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਹਿੰਦੁਸਤਾਨ ਦੇ ਵਿੱਚ, ਤੇ 1984 ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਰਾਸ਼ਟਰਪਤੀ ਦੀ ਕਾਰ ਤੇ ਹਮਲਾ ਹੋ ਜਾਂਦਾ। ਸਿੱਖਾਂ ਦੀ ਇਹ ਔਕਾਤ ਹੈ ਵੀ ਤੁਸੀਂ ਰਾਸ਼ਟਰਪਤੀ ਵੀ ਬਣ ਜਾਓ ਤੇ ਤੁਹਾਨੂੰ 4 ਜਣੇ ਇਕੱਠੇ ਹੋ ਕੇ ਜੁੱਤੀਆਂ ਮਾਰਨ ਨੂੰ ਤਿਆਰ ਨੇ। ਤੁਹਾਡੇ ਕਤਲੇਆਮ ਵਾਸਤੇ ਹਰ ਕੋਈ ਤਿਆਰ ਹੈ। ਸੋ ਇੱਕ ਮੈਨੂੰ ਬਹੁਤ ਇਹ ਬੋਲ ਰਹੇ ਵੀ ਤੁਸੀਂ ਵੀ ਹਿੰਦੂਆਂ ਦੇ ਖਿਲਾਫ ਬੋਲਦੇ ਜੋ, ਤੁਸੀਂ ਈਸਾਈਆਂ ਦੇ ਖਿਲਾਫ ਬੋਲਦੇ ਜੋ। ਦੇਖੋ, ਮੈਂ ਹਰ ਉਸ ਬੰਦੇ ਦੇ ਖਿਲਾਫ ਬੋਲਦਾ ਜਿਹੜਾ ਦਿੱਲੀ ਦਾ ਸੰਦ ਬਣਿਆ, ਜਿਹੜਾ ਦਿੱਲੀ ਦਾ ਦਲਾਲ ਬਣ ਕੇ ਸਾਡੇ ਖਿਲਾਫ ਕਰੂਗਾ। ਉਹ ਸਿੱਖਾਂ 'ਚ ਵੀ ਬਥੇਰੇ ਮੇਰੇ ਖਿਲਾਫ ਜਿਹੜੇ ਬੋਲਣ ਵਾਲੇ ਉਹ ਸਿੱਖਾਂ ਦੇ ਘਰ ਜੰਮੇ ਪੜੇ ਆ, ਮੰਤਰੀ ਬਣ ਗਏ। ਉਹ ਬਥੇਰੇ ਸਿੱਖਾਂ ਦੇ ਜਿਹੜੇ ਜਿਨ੍ਹਾਂ ਨੇ ਘਾਣ ਕੀਤਾ ਸਿੱਖਾਂ ਦਾ, ਮੰਤਰੀਆਂ ਦੇ ਪੁੱਤ ਮੇਰੇ ਖਿਲਾਫ ਬੋਲਦੇ ਆ ਤੇ ਉਹਨਾਂ ਦਾ ਮੈਂ ਕੋਈ ਮਿੱਤਰ ਆ?
ਜਿਹੜਾ ਹਿੰਦੂ ਨੌਜਵਾਨ ਜਿਹਨੇ ਬੇਅਦਬੀ ਦਾ ਸੋਧਾ ਲਾਇਆ, ਹਿੰਦੂ ਨੌਜਵਾਨਾਂ ਨੂੰ ਅਪੀਲ ਹੈ, ਆਪਾਂ ਬਾਰ-ਬਾਰ ਕਹਿੰਦੇ ਆ ਵੀ ਗੁਰੂ ਹਿੰਦੂਆਂ ਦਾ ਵੀ ਹੈ, ਗੁਰੂ ਸਿੱਖਾਂ ਦਾ ਵੀ ਹੈ, ਆਪਾਂ ਨਾਅਰਾ ਦਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜ਼ਿੰਮੇਵਾਰੀ ਹੋਰ ਕਿਹਨਾਂ ਦੀ ਹੈ? ਹਿੰਦੂ ਵੀਰ ਜਿਹੜੇ ਪੰਜਾਬ ਦੇ ਨੇ ਉਹ ਤਹਈਆ ਕਰ ਲੈਣ ਵੀ ਦਿੱਲੀ ਵਾਲਾ ਸਾਡਾ ਮਿੱਤਰ ਨਹੀਂ ਹੋ ਸਕਦਾ, ਦਿੱਲੀ ਵਾਲਿਆਂ ਨੂੰ ਤੁਸੀਂ ਵੀ ਉਹਨੇ ਬੁਰੇ ਲੱਗਦੇ ਜਿੰਨੇ ਅਸੀਂ ਲੱਗਦੇ ਆ। ਉਹ ਵੱਖਰੀ ਗੱਲ ਹੈ ਵੀ ਪਹਿਲਾਂ ਸਾਡਾ ਖੋਜ ਮਿਟਾਉਣਗੇ, ਫਿਰ ਤੁਹਾਡੇ ਵੱਲ ਸਿੱਧੇ ਆਉਣਗੇ। ਉਹਨਾਂ ਦੀ ਬਾਣੀ ਤੁਹਾਡੇ ਨਾਲ ਨਹੀਂ, ਬੋਲੀ ਤੁਸੀਂ ਪੰਜਾਬੀ ਬੋਲਦੇ ਜੋ, ਬੋਲੀ ਜੇ ਰੋਣਾ ਤੇ ਅਸੀਂ ਪੰਜਾਬੀ ਚ ਰੋਣਾ ਹੈ, ਜੇ ਹੱਸਣਾ ਪੰਜਾਬੀ ਚ ਹੱਸਣਾ, ਜੇ ਬੈਣ ਪਾਉਣੇ ਪੈ ਕੇ ਤੇ ਪੰਜਾਬੀ ਚ ਪਾਉਣੇ ਆ। ਤੇ ਕਿਉਂ ਅਸੀਂ ਜਦੋਂ ਕੋਈ ਲਿਖਾਉਣ ਦਾ ਮੌਕਾ ਨਾ ਆਪਣੀ ਹਿੰਦੀ ਬੋਲੀ ਲਿਖਾਉਣੇ? ਇੱਥੇ ਰਹੇ ਆ ਸਦੀਆਂ ਤੋਂ, ਇੱਥੇ ਰਹਿਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਸਪੀਕਰ ਐਗਜ਼ਾਮਪਲ ਦੇ ਕੇ ਗਿਆ, ਇੱਥੇ ਉਦਾਹਰਨ ਦੇ ਕੇ ਗਿਆ ਕਿ ਉਹਨੇ ਰਾਜ ਦੇ ਵਿੱਚ ਮੰਦਿਰ ਬਣਾਏ, ਮਸੀਤਾਂ ਬਣਾਈਆਂ, ਤੇ ਫਿਰ ਹੁਣ ਕਾਹਦਾ ਖਤਰਾ ਹੈ? ਮੈਨੂੰ ਇੱਕ ਬੰਦੇ ਨੇ ਕਿਹਾ ਸੀ ਕਿ ਭਾਈ ਹਿੰਦੂਆਂ ਦੀ ਆਬਾਦੀ ਪੰਜਾਬ ਦੇ ਵਿੱਚ 40-45% ਹੈ ਤੇ ਸਿੱਖਾਂ ਦੀ ਆਬਾਦੀ ਵੱਧੂਗੀ, ਤੇ ਸਿੱਖਾਂ ਤੇ ਹਿੰਦੂ ਕਿਵੇਂ ਯਕੀਨ ਕਰਨ ਵੀ ਉਹ ਰਾਜ ਦੇ ਵਿੱਚ ਜੋ ਘੱਟ ਗਿਣਤੀ ਬਣ ਜਾਣਗੇ? ਤੇ ਮੈਂ ਅੱਗੇ ਸਵਾਲ ਕੀਤਾ ਸੀ ਵੀ ਜੇ 40% ਹੋ ਕੇ ਸਾਡੇ ਤੇ ਯਕੀਨ ਨਹੀਂ, ਅਸੀਂ 2% ਹੋ ਕੇ ਹਿੰਦੁਸਤਾਨ ਦੇ ਨਾਲ ਕਿਉਂ ਰਹੀਏ ਫਿਰ? ਸੋ ਇਸ ਕਰਕੇ ਇਹ ਗੁਲਾਮੀ ਜਿਹੜੀ ਹੈ ਬੜੀ ਪ੍ਰਤੱਖ ਹੋ ਗਈ, ਇਹ ਤੋਂ ਅੱਗੇ ਨਹੀਂ ਜਾਣੀ ਕੁਛ। ਇਹ ਤੋਂ ਅੱਗੇ ਤੇ ਹੁਣ ਇਹ ਆ ਵੀ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਨ ਉਹ ਕਰ ਚੁੱਕੇ ਆ। ਨਵੀਂ ਪੀੜ੍ਹੀ ਨੇ ਸ਼ਾਇਦ ਨਾ ਵੇਖੀ ਹੋਵੇ। ਤੁਸੀਂ ਜੇ ਦੋਹਰੇ ਵੇਖਣੀ ਆ ਤੇ ਫਿਰ ਕੋਈ ਨਹੀਂ, ਹੱਥ ਧਰ ਕੇ ਬੈਠੇ ਰਹੋ, ਤੇ ਜੇ ਨਹੀਂ ਵੇਖਣੀ ਫਿਰ ਤਿਆਰੀ ਕਰੋ। ਤਿਆਰੀ ਕੀ ਕਰਨੀ ਹੈ? ਤਿਆਰੀ ਦੀ ਪਹਿਲਾਂ ਇਹ ਕਰਨੀ ਹੈ ਵੀ ਜਿਨ੍ਹਾਂ ਨੇ ਤੇ ਮੂੰਹ ਸਿਰ ਮਨਾਏ ਆ ਉਹ ਚਾਹੁੰਦੇ ਆ ਵੀ ਤੁਸੀਂ ਮੂੰਹ ਸਿਰ ਮਨਾ ਕੇ ਤੁਰੇ ਫਿਰ ਪਤਾ ਨਾ ਲੱਗੋ ਤੁਸੀਂ ਕਿਹਦੇ ਜਵਾਕ ਜੋ। ਨਸਲ ਕੁਸ਼ੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਵੀ ਜੇ ਪੁੱਤ ਦਾ ਚਿਹਰਾ ਪਿਓ ਨਾਲ ਨਹੀਂ ਮਿਲਦਾ ਤੇ ਪੁੱਤਰ ਦਾ ਦਾਦੇ ਨਾਲ ਨਹੀਂ, ਪੋਤਰੇ ਦਾ ਜੇ ਬਿਲਕੁਲ ਹੀ ਕੁਝ ਨਹੀਂ ਮਿਲ ਰਿਹਾ, ਤੇ ਇਹ ਤੋਂ ਵੱਡੀ ਨਸਲ ਕੁਸ਼ੀ ਕੀ ਹੋ ਸਕਦੀ? ਕਿਸੇ ਸ਼ੇਰ ਦਾ ਪੁੱਤ ਹਿਰਨੀ ਵਰਗਾ ਲੱਗਿਆ ਤੇ ਤੁਹਾਨੂੰ ਕੋਈ ਕਹੇ ਵੀ ਸ਼ੇਰ ਦਾ ਬੱਚਾ ਹੈ, ਮੰਨੋਗੇ ਤੁਸੀਂ? ਸੋ ਤੁਹਾਡੀਆਂ ਸ਼ਕਲਾਂ ਵੇਖ ਕੇ ਲੱਗਦਾ ਵੀ ਤੁਸੀਂ ਕੋਈ ਜੰਗ ਲੜ ਸਕਦੇ? ਤੁਹਾਡੀਆਂ ਸ਼ਕਲਾਂ ਵੇਖ ਕੇ, ਸਾਡੀਆਂ ਵੇਖ ਕੇ ਉਹਨੂੰ ਐ ਲੱਗਦਾ ਵੀ ਇਹਨਾਂ ਨੇ ਚਾਰ ਚਪੇੜਾ ਮਾਰ ਕੇ ਜਿੱਥੇ ਮਰਜ਼ੀ ਬਿਠਾ ਲਓ। ਤੇ ਜੇ ਆਨੰਦਪੁਰ ਘਰੇ ਵੜੀਏ, ਤਿਆਰ ਬਰ ਤਿਆਰ ਹੋਈਏ, ਸ਼ਸਤਰ ਧਾਰੀ ਹੋਈਏ, ਗੁਰਬਾਣੀ ਦੇ ਧਾਰਨੀ ਹੋਈਏ, ਤੇ ਭਜਨ ਪੜੀਏ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਨਕਾ ਤੋਂ आओ हमारे पास। ਜੇ ਇਹ ਭਜਨ ਨਿਤ ਪੜੀਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗੜੀ ਮੇਰੀ ਆਓ। ਤੇ ਜੇ ਇਹ ਨਿਤ ਵਜਨ ਪੜਨੇ, ਮੌਤ ਦਾ ਭੈ ਨਿਕਲਣਾ ਹੈ। ਜਿਹੜਾ ਮਾੜਾ ਮੋਟਾ ਮੌਤ ਦਾ ਭੈ ਅੰਮ੍ਰਿਤ ਨੇ ਕੱਢ ਦੇਣਾ ਹੈ। ਅੰਮ੍ਰਿਤ ਦਾ ਅਰਥ ਕੀ ਹੈ? ਖੰਡੇ ਬਾਟੇ ਦੀ ਪੌੜ ਕੇ ਛਕਣੀ ਆਪਾਂ। ਉਹ ਇਸ ਕਰਕੇ ਛਕਣੀ ਹੈ ਕਿ ਜਿਹੜਾ ਮੌਤ ਦਾ ਡਰ ਹੈ, ਮ੍ਰਿਤ ਹੈ, ਉਹਨੂੰ ਡਰ ਨੂੰ ਖਤਮ ਕਰ ਦਿੰਦਾ ਅੰਮ੍ਰਿਤ। ਐੜਾ ਲੱਗ ਜਾਂਦਾ ਉਹਦੇ ਅੱਗੇ। ਤੇ ਮਹਾਰਾਜ ਨੇ ਅੰਮ੍ਰਿਤ ਐਵੇਂ ਤੇ ਨਹੀਂ ਬਣਾ ਦਿੱਤਾ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਵਿਹਲੇ ਬੈਠੇ ਨੇ ਅੰਮ੍ਰਿਤ ਤਿਆਰ ਕਰ ਦਈਏ, ਸਿੱਖਾਂ ਨੂੰ ਛਕਾ ਦਈਏ। ਇਹ ਸੰਸਾਰ ਦਾ ਜੋ ਮੂਲ ਸੱਚ ਹੈ, ਮੁਕਤੀ ਦਾ ਇੱਕੋ ਇੱਕ ਸਾਧਨ ਹੈ। ਕਈ ਕਹਿੰਦੇ ਸੱਚਖੰਡ ਦੀ ਜਨਾਬ, ਵੀ ਤੁਸੀਂ ਕਹਿਤਾ ਵੀ ਜਿਹੜੇ ਦੂਜੇ ਸੱਚਖੰਡ ਨਹੀਂ ਜਾਣਗੇ। ਉਹ ਮੈਂ ਕਿਹਾ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹਨੂੰ ਤਾਂ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸੱਚਖੰਡ ਤੇ ਬਹੁਤ ਉੱਚੀ ਥਾਂ ਹੈ। ਤੇ ਜੇ ਗੁਰੂ ਜਿਹਨੇ ਸਰਬੰਸ ਵਾਰਿਆ, ਜਿਹਨੇ ਆਪਣੇ 4 ਪੁੱਤ ਵਾਰ ਕੇ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਉਸ ਗੁਰੂ ਦਾ ਹੁਕਮ ਨਾ ਮੰਨਣ ਵਾਲਾ ਬੰਦਾ ਸੱਚਖੰਡ ਦੀ ਇੱਛਾ ਕਿਉਂ ਰੱਖ ਕੇ ਬੈਠਾ? ਗੁਰੂ ਦੇ ਉਲਟ ਵੀ ਚੱਲਣਾ ਹੈ, ਸੱਚਖੰਡ ਦੀ ਇੱਛਾ ਵੀ ਰੱਖਣੀ ਹੈ। ਇਹ ਕਿਹੜੇ ਸਿੱਖ ਬਣ ਗਏ ਅਸੀਂ? ਬੇਅਦਬੀਆਂ ਹੋ ਰਹੀਆਂ, ਧੀਆਂ ਭੈਣਾਂ ਦੀਆਂ ਬੇਪਤੀਆਂ ਹੋ ਰਹੀਆਂ। ਇੱਥੇ ਮਕੇਰੀਆਂ ਬੇਅਦਬੀ ਹੋਈ ਸੀ, ਇਹ ਕਹਿੰਦੇ ਸੀ ਪੁਰਾਣਾ ਇਨਸਾਫ ਆ। ਮੌਕੇ ਤੇ ਹਕੂਮਤ ਕਹਿੰਦੀ ਵੀ ਪੁਰਾਣੀਆਂ ਫਾਈਲਾਂ ਜੀ ਸਾਡੇ ਕੋਲ ਹੱਥ ਨਹੀਂ ਲੱਗਣ ਡਿਆ। ਇਹਦਾ ਕੀ ਕਰ ਲਿਆ ਇਹਨਾਂ ਨੇ? ਕਿਸੇ ਭਈਏ ਤੇ ਜਵਾਕ ਨੇ ਆਣ ਕੇ ਬੇਅਦਬੀ ਕਰ ਦਿੱਤੀ ਹੈ, ਉਹਨੂੰ ਕਿਹਨੇ ਸਿਖਾ ਕੇ ਭੇਜਿਆ? ਸੋ ਇਸ ਕਰਕੇ ਪ੍ਰਸ਼ਾਸਨ ਤੇ ਪੁਲਿਸ ਵਾਲੇ ਨੌਜਵਾਨਾਂ ਨੂੰ ਮੇਰੀ ਇੱਕ ਵੱਖਰੀ ਅਪੀਲ ਹੈ। ਦੇਖੋ ਹਕੂਮਤਾਂ ਬਦਲ ਜਾਂਦੀਆਂ ਨੇ। 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਅੰਦਰ ਫੌਜ ਸੀ, ਵੰਡੀ ਗਈ ਹੈ, ਅੱਧੀ ਪਾਕਿਸਤਾਨ ਕੋਲ ਚਲ ਗਈ, ਅੱਧੀ ਇੰਡੀਆ ਦੇ ਕੋਲ ਆ ਗਈ। ਤੁਸੀਂ ਫੌਜ ਹੁਕਮ ਮੰਨਦੇ ਜੋ ਹਕੂਮਤਾਂ ਦਾ, ਪਰ ਜਦੋਂ ਹਕੂਮਤਾਂ ਬਦਲ ਜਾਂਦੀਆਂ ਫੌਜੀ ਉਹ ਰਹਿੰਦੇ ਹੁੰਦੇ। ਇਹ ਗੱਲ ਚੇਤਾ ਰੱਖੋ ਵੀ ਸਾਨੂੰ ਜਿਹੜੀ ਇਹ ਫੌਜ 'ਚ ਭਰਤੀ ਕੀਤਾ ਨਾ, ਸਿੱਖ ਰੈਜੀਮੈਂਟ ਬਣੀ ਹੈ। ਪੁਲਿਸ ਵਾਲੇ ਜਦੋਂ ਆਪਾਂ ਪੱਗਾਂ ਬੰਨ ਕੇ ਤੁਰੇ ਫਿਰਦੇ ਆ, ਇਹ ਤਾਂ ਭਰਤੀ ਕੀਤਾ ਵੀ ਅਸੀਂ ਬਹਾਦਰਾਂ ਦੀ ਕੌਮ ਹੈ। ਤੇ ਬਹਾਦਰ ਬਣਾਇਆ ਕਿਹਨੇ ਸਾਨੂੰ? ਹਿੰਦੁਸਤਾਨ ਦੀ ਹਕੂਮਤ ਨੇ ਬਣਾਇਆ ਕਿ ਗੁਰੂ ਨੇ ਬਣਾਇਆ ਸੀ? ਤੇ ਜਿਹਨੇ ਬਣਾਇਆ ਹੈ, ਤੇ ਜੇ ਉਹਦੀ ਬੇਅਦਬੀ ਬਰਦਾਸ਼ਤ ਤੁਸੀਂ ਕਰੀ ਜਾਣੀ। ਪਾਕਿਸਤਾਨ 'ਚ ਇੱਕ ਕੇਸ ਹੋਇਆ ਸੀ, ਕਿਸੇ ਮੰਤਰੀ ਨੇ ਇਸਲਾਮ ਦੇ ਖਿਲਾਫ ਟਿੱਪਣੀ ਕੀਤੀ ਸੀ, ਉਹਦੇ ਬਾਡੀਗਾਰਡ ਨੂੰ ਠੋਕ ਦਿੱਤਾ ਸੀ ਉਹਨੂੰ। ਹੁਣ ਜਦੋਂ ਉਹਦੇ ਬਾਡੀਗਾਰਡ ਨੇ ਠੋਕ ਦਿੱਤਾ, ਉਸ ਤੋਂ ਬਾਅਦ ਚ ਕਿਸੇ ਬੰਦੇ ਨੇ ਤਹਈਆ ਨਹੀਂ ਕੀਤਾ। ਸੋ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਗੁਰੂ ਤੁਹਾਡਾ ਵੀ ਉਹਨਾਂ ਜਿੰਨਾ ਸਾਡਾ ਹੈ।
ਵਰਦੀ ਪਾ ਕੇ ਵੀ ਗੁਰੂ ਘਰ ਜਾਂਦੇ ਜੋ, ਬਿਨਾਂ ਵਰਦੀ ਤੋਂ ਵੀ ਜਾਂਦੇ ਜੋ। ਇਹ ਆਪਸੀ ਅਸੀਂ ਰੌਲਾ ਆਪਾਂ ਨਹੀਂ ਸ਼ੋਅ ਕਰਨਾ, ਪਰ ਤੁਸੀਂ ਵੀ ਤਹਈਆ ਕਰੋ ਵੀ ਬਾਕੀ ਗੱਲਾਂ ਕੋਈ ਨਹੀਂ, ਬਰਦਾਸ਼ਤ ਕਰ ਲਵਾਂਗੇ। ਸਾਨੂੰ ਕਿਤੇ ਕੁੱਟਮਾਰ ਕਰਨੀ ਉਹ ਕਰ ਲੈ, ਉਹ ਵੀ ਬਰਦਾਸ਼ਤ ਕਰ ਲਾਂਗੇ। ਜਿੱਥੇ ਗੁਰੂ ਦੀ ਬੇਅਦਬੀ ਹੁੰਦੀ ਉੱਥੇ ਤੁਸੀਂ ਵੀ ਕਾਨੂੰਨ ਭੁੱਲ ਜਾ ਕਰੋ। ਘੜੀ ਦੀ ਘੜੀ ਕਾਨੂੰਨ ਕਾਨੂੰਨ ਕੁਝ ਨਹੀਂ ਹੁੰਦਾ। ਇਹ ਕਾਨੂੰਨ ਸਾਨੂੰ ਗੁਲਾਮ ਰੱਖਣ ਲਈ ਬਣਾਈ ਹੋਈ ਚੀਜ਼ ਹੈ। ਤੇ ਜੇ ਕਾਨੂੰਨ ਇਹ ਕਹਿੰਦਾ ਕਿ ਸਿੱਖਾਂ ਦੀ ਰੋਜ਼ ਨਸਲਕੁਸ਼ੀ ਹੋਵੇ, ਸਿੱਖਾਂ ਦਾ ਰੋਜ਼ ਘਾਣ ਹੋਵੇ, ਤੇ ਸਿੱਖ ਚੁੱਪ ਚੁਪੀਤੇ ਬੈਠੇ ਰਹਿਣ, ਤੇ ਐਸੇ ਕਾਨੂੰਨ ਨੂੰ ਅਸੀਂ ਝੱਟ ਕੇ ਗੋਡੇ ਤੇ ਲਾਉਣਾ, ਕੀ ਕਰੀਏ ਇਹਦਾ? ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਜਿਹੜੇ ਅਜੇ ਤਿਆਰੀ 'ਚ ਨਹੀਂ ਹੈਗੇ ਬਿਲਕੁਲ ਵੀ, ਉਹਨਾਂ ਨੂੰ ਮੇਰੀ ਇਹ ਅਪੀਲ ਹੈ ਵੀ ਮੌਕਾ ਬਾਰ-ਬਾਰ ਨਹੀਂ ਮਿਲਦਾ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਇੱਥੋਂ ਨਿਕਲੀਏ ਤਾਂ ਉੱਥੇ ਜਾ ਕੇ ਕੁਝ ਹੋ ਜਾਏ, ਤੇ ਮਨ ਦੇ ਵਿੱਚ ਇੱਛਾ ਤੇ ਰੀਝ ਤੇ ਤ੍ਰਿਸ਼ਨਾ ਰਹਿ ਜਾਵੇ, ਫਿਰ ਜੂਨਾਂ 'ਚ ਭਟਕਾਂਗੇ। ਉਹਨੂੰ ਚੰਗਾ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਹੈ, ਸਾਡੀ ਸੇਵਾ ਲਾਈ, ਅਸੀਂ ਚਾਕਰ ਬਣ ਕੇ ਆਏ ਆ, ਤੇ ਸਾਡੀ ਬੇਨਤੀ ਦੇ ਉੱਤੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਤੇ ਖੰਡੇ ਬਾਟੇ ਦੀ ਪੌਲ ਛਕ ਕੇ ਮੈਂ ਦੋਹਰੇ ਕਹਿ ਦੇਣਾ, ਕਈ ਕਹਿੰਦੇ ਸੀਸ ਭੇਟ ਕਰਨ ਦੀ ਗੱਲ ਕੀਤੀ ਸੀ, ਸੀਸ ਗੁਰੂ ਦੇ ਚਰਨਾਂ 'ਚ ਭੇਟ ਕਰਨਾ, ਤੇ ਗੁਰੂ ਅੱਗੇ ਅਰਦਾਸ ਕੀ ਕਰਨੀ ਹੈ ਵੀ ਸੱਚੇ ਪਾਤਸ਼ਾਹ ਇਹ ਸੀਸ ਤੁਹਾਡਾ, ਤੁਹਾਡੀ ਰਜ਼ਾ ਹੈ, ਤੇ ਇਹਨੂੰ ਕਿਸੇ ਸੇਵਾ ਚ ਲਾ ਦਿਓ, ਤੁਹਾਡੀ ਰਜ਼ਾ ਹੈ, ਕਿਸੇ ਤੇ ਮੁਕਾਬਲਾ ਬਣਵਾ ਦਿਓ ਨਹਿਰ ਤੇ, ਤੁਹਾਡੀ ਰਜ਼ਾ ਬੰਦ ਕਟਵਾ ਦਿਓ, ਤੁਹਾਡੇ ਭਾਣੇ ਚ ਰਵਾਂਗੇ, ਤੁਹਾਡੇ ਬਾਹਰ ਤੋਂ ਬਾਹਰ ਨਹੀਂ ਚੱਲਦੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾਚਕਾਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਸਤਿਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ।
ਗੱਲ ਕਰਨੀ ਸੀ ਮੈਂ, ਮੇਰੇ ਦਿਮਾਗ 'ਚ ਆ ਗਈ ਹੈ। ਜਿਹੜਾ ਗੁਰਦੇਵ ਸੀ ਜਿਹਦਾ ਸੋਧਾ ਲੱਗਾ ਸੀ, ਉਹ ਸੋਧਾ ਲਾਉਣ ਦੇ ਵਿੱਚ ਦੋ ਸਿੱਖ ਨੌਜਵਾਨ ਸੀ, ਇੱਕ ਹਿੰਦੂ ਨੌਜਵਾਨ ਸੀ। ਅਸ਼ੋਕ ਕੁਮਾਰ ਸ਼ਾਇਦ ਉਸ ਹਿੰਦੂ ਨੌਜਵਾਨ ਦਾ ਨਾਂ ਆ, ਜਿਹਨੇ ਸੋਧਾ ਲਾਇਆ ਸੀ ਬੇਅਦਬੀ ਕਰਨ ਵਾਲੇ ਨੂੰ। ਸੋ ਉਸ ਸੋਧਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ। ਜਿਹੜਾ ਗੁਰਦੇਵ ਹੈ ਜਿਹਨੇ ਬੇਅਦਬੀ ਦੀ ਰੇਕੀ ਕਰਾਈ ਹੈ, ਉਹਦੀ ਦੁਕਾਨ ਸੀ ਸਾਹਮਣੇ, ਉਹ ਜਦੋਂ ਮਾਰਿਆ ਜਾਂਦਾ ਇਹਦਾ ਸੋਧਾ ਲੱਗਦਾ ਹੈ। ਮਹਿੰਦਰਪਾਲ ਬਿੱਟੂ ਜਿਹਦਾ ਬਾਅਦ ਚ ਜੇਲ੍ਹ 'ਚ ਸੋਧਾ ਲੱਗਦਾ ਹੈ, ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸੜਕ ਦੇ ਵਿਚਕਾਰ, ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ। ਹੁਣ ਤੁਸੀਂ ਇਹ ਸੋਚ ਲਓ, ਉਸ ਤੋਂ ਬਾਅਦ ਦੋਵਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ, ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜ ਦਾ ਸਰੂਪ ਚੁਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ। ਸੋ ਇਹਦਾ ਅਰਥ ਇਹ ਹੈ ਕਿ ਜਿਹੜਾ ਗੁਰੂ ਦੀ ਬੇਅਦਬੀ ਕਰੂਗਾ ਤੇ ਉਹਨੂੰ ਪ੍ਰੋਟੈਕਸ਼ਨ ਮਿਲੂਗੀ, ਜੇ ਸਿੱਖ ਸੋਧਾ ਲਾ ਦੇਣਗੇ ਉਹਦੇ ਪਰਿਵਾਰ ਨੂੰ ਨੌਕਰੀ ਮਿਲੂਗੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬੇਅਦਬੀ ਕਰਾ ਕੌਣ ਰਿਹਾ ਹੈ, ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ 'ਚ ਕੁਝ ਕਰਨਾ ਹੈ ਤੇ ਆਹ 1.5 ਮਹੀਨੇ ਦੇ ਵਿੱਚ ਉਹਦੀ ਘਰ ਦੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿਹੜੀ ਕਾਰਗਿਲ ਦੀ ਜੰਗ ਲੜਦਾ ਸੀ ਉਹ? ਗੁਰੂ ਦੀ ਬੇਅਦਬੀ ਕਰਨ ਵਾਲਾ ਇੱਕ ਡੇਰਾ ਪ੍ਰੇਮੀ, ਉਹਦੇ ਘਰ ਦੀ ਨੂੰ ਪੁਲਿਸ ਨੇ ਭਰਤੀ ਕੀਤਾ। ਹੁਣ ਉਹ ਪੁਲਿਸ 'ਚ ਭਰਤੀ ਹੋ ਕੇ ਕੀ ਪਤਾ ਕਿੰਨੀਆਂ ਬੇਅਦਬੀਆਂ ਕਰਵਾਉਗੀ ਗਾੜੀ। ਜਿਹੜੀ ਜਨਾਨੀ ਕੋਲ ਪਹਿਲਾਂ ਕੋਈ ਪਾਵਰ ਨਹੀਂ ਸੀ, ਜਿਹੜੇ ਪਰਿਵਾਰ ਕੋਲ, ਉਦੋਂ ਬੇਅਦਬੀ ਕਰਾਤੀ, ਹੁਣ ਜਿਨ੍ਹਾਂ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਤੇ ਉੱਥੇ ਕੀ ਕਰੂਗੀ ਉਹ? ਸੋ ਗੁਲਾਮੀ ਹੋਰ ਕਿਸੇ ਨੇ ਆਣ ਕੇ ਮੱਥੇ ਤੇ ਨਹੀਂ ਲੱਗ ਜਾਣੀ ਤੁਹਾਡੇ ਤੇ, ਵੀ ਕੋਈ ਆਣ ਕੇ ਤੁਹਾਨੂੰ ਕਵੇ ਕਿ ਭਾਈ ਤੁਸੀਂ ਗੁਲਾਮ ਜੋ, ਤੁਹਾਨੂੰ ਸਵੇਰੇ ਸ਼ਾਮ ਸਪੀਕਰਾਂ 'ਚ ਪਾਠੀ ਸਿੰਘ ਦੱਸਿਆ ਕਰਨ ਵੀ ਤੁਸੀਂ ਗੁਲਾਮ ਜੋ, ਫਿਰ ਤੁਹਾਨੂੰ ਪਤਾ ਲੱਗਣਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸੋ ਇਸ ਕਰਕੇ ਜਿਹੜਾ ਮੈਂ ਅੱਗੇ ਸਾਰਿਆਂ ਨੂੰ ਸੁਣਾ ਦਿੰਦਾ ਉਹ ਵੀ ਮੈਂ ਇੱਥੇ ਦੇ ਕੇ ਜਾਣਾ ਵੀ ਦੇਖੋ, ਇੱਕ ਤਾਂ ਹੈਗਾ ਹਕੂਮਤ ਦੀ ਗੁਲਾਮੀ ਜਿਹਦੇ ਨਾਲ ਖਿਲਾਫ ਲੜਨਾ, ਇੱਕ ਹਕੂਮਤ ਦੀ 150 ਸਾਲ ਦੀ ਗੁਲਾਮੀ, ਕੋਈ 70 ਸਾਲ ਕਹਿੰਦਾ, ਕੋਈ 45 ਕਹਿੰਦਾ, ਕੋਈ 40 ਕਹਿੰਦਾ, ਮੈਂ 150 ਕਹਿੰਦਾ। 1849 ਨੂੰ ਗੁਲਾਮ ਹੋਏ ਆ, ਉਸ ਤੋਂ ਬਾਅਦ ਸੱਤਾ ਅੰਗਰੇਜ਼ਾਂ ਤੋਂ ਨਿਕਲੀ ਹੈ, ਹਿੰਦੂਆਂ ਦੇ ਹੱਥ 'ਚ ਆਈ ਹੈ, ਤੇ ਉਸ ਤੋਂ ਬਾਅਦ ਅਸੀਂ ਗੁਲਾਮ ਹੀ ਰਹੇ ਹਾਂ। ਸਾਡਾ ਤਾਂ ਘਾਣ ਹੋਇਆ 47 ਦੇ ਵਿੱਚ। ਸੋ ਇਸ ਕਰਕੇ 150 ਸਾਲ ਦੀ ਗੁਲਾਮੀ ਦੇ ਨਾਲ ਸਾਡੀ ਮਾਨਸਿਕਤਾ ਗੁਲਾਮ ਹੋ ਗਈ ਹੈ। ਸਾਡੀ ਮਾਨਸਿਕਤਾ ਇਸ ਕਦਰ ਗੁਲਾਮ ਹੈ ਵੀ ਸਾਡੇ ਮੂੰਹ ਤੇ ਕੋਈ ਆਣ ਕੇ ਚਪੇੜ ਮਾਰਦਾ ਤੇ ਸਾਨੂੰ ਅੱਗੇ ਦੂਜਾ ਸਿੱਖ ਸਲਾਹ ਦਿੰਦਾ ਵੀ ਇੱਕ ਗੱਲ ਦੂਜੀ ਵੀ ਗਾਂ ਕਰਦੇ, ਇੱਕ ਵਾਰੀ ਹੋਰ ਖਾ ਕੇ ਵੇਖ। ਦੂਜੀ ਵਾਰ ਚਪੇੜ ਵੱਜਦੀ ਹੈ, ਫਿਰ ਸਾਡਾ ਤੀਜਾ ਬੰਦਾ ਸਲਾਹ ਦਿੰਦਾ ਵੀ ਤੁਸੀਂ ਗਲਤ ਕੀ ਕੀਤਾ, ਇਹ ਸੋਚੋ ਬੈਠ ਕੇ। ਇਹਦਾ ਕੀ ਅਰਥ ਹੈ ਵੀ ਹਕੂਮਤ ਜਿਹੜੀ ਸਾਡਾ ਬਾਰ-ਬਾਰ ਕਤਲੇਆਮ ਕਰੇ ਤੇ ਸਿੱਖਾਂ 'ਚ ਕਸੂਰ ਕੱਢੀ ਜਾਵੇ, ਤੁਸੀਂ ਸਾਨੂੰ ਭੜਕਾਉਂਦੇ ਜਾਓ। ਬਾਰ-ਬਾਰ ਇਹਨਾਂ ਦੇ ਮੰਤਰੀ ਪੁੱਛਦੇ ਵੀ ਅੰਮ੍ਰਿਤਪਾਲ ਕਿਹੜੇ ਰਾਹ ਤੇ ਜਾਣਾ ਚਾਹੁੰਦਾ, ਬਾਰ-ਬਾਰ ਇਹਨਾਂ ਦੇ ਬੰਦੇ ਬਿਆਨ ਦਿੰਦੇ ਆ ਵੀ ਇਹਦੇ ਉਹ ਨਾਲ ਲਿੰਕ ਆ, ਫਲਾਣੇ ਨਾਲ ਲਿੰਕ ਆ। ਮੈਂ ਹਕੂਮਤ ਨੂੰ ਅੱਜ ਫਿਰ ਕਹਿ ਦੇਣਾ ਸਟੇਜ ਤੋਂ ਵੀ ਅਸੀਂ ਉਸੇ ਰਾਹ ਤੇ ਜਾਣਾ ਚਾਹੁੰਦੇ ਜਿਹੜੇ ਰਾਹ ਤੇ ਤੁਸੀਂ ਸਾਨੂੰ ਤੋਰਨਾ ਚਾਹੁੰਦੇ ਜੋ। ਇਹ ਤੁਸੀਂ ਸੰਭਲੋ, ਹਕੂਮਤ ਸੰਭਲ ਕੇ ਚੱਲੇ। ਹਕੂਮਤ ਸਾਨੂੰ ਦੱਸੇ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ ਹੈ। ਸਾਨੂੰ ਸ਼ੌਕ ਨਹੀਂਗਾ ਮਰਨ ਦਾ, ਮਰਾਉਣ ਦਾ ਕਿਸੇ ਨੂੰ, ਪਰ ਜੇ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਿਤ, ਤੇ ਨਿਤੇ ਵਜਨ ਪੜ੍ਹਦੇ ਹਾਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਕਾਏ। ਸਾਨੂੰ ਹਰਾਮ ਦੀ ਜ਼ਿੰਦਗੀ ਪਸੰਦ ਨਹੀਂ, ਇਹ ਤੋਂ ਚੰਗਾ ਵੀ ਅਸੀਂ ਮਰ ਜਾਈਏ ਲੜ ਕੇ। ਜੇ ਹਰਾਮ ਦੀ ਜ਼ਿੰਦਗੀ ਜੀਣੀ ਆ, ਉਹ ਕੰਮ ਸਾਡੇ ਕੋਲ ਨਹੀਂ ਹੋਣਾ। ਨਾ ਮੈਂ ਝੂਠ ਬੋਲ ਸਕਦਾ। ਮੈਨੂੰ ਬਾਹਰ ਬੀਬੀ ਸੀ ਇੱਕ ਮੀਡੀਆ ਵਾਲੀ, ਉਹ ਕਹਿੰਦੇ ਵੀ ਸ਼ਾਂਤੀ ਦੀ ਅਪੀਲ ਕਰੋ। ਮੈਂ ਕਿਹਾ ਵੀ ਸਿੱਖਾਂ ਨੇ ਠੇਕਾ ਲਿਆ ਸ਼ਾਂਤੀ ਦੀ ਅਪੀਲ ਕਰਨ ਦਾ? ਸ਼ਾਂਤੀ ਦੀ ਅਪੀਲ ਉਹ ਕਰਨ ਜਿਹਨਾਂ ਸਾਡੇ ਤੇ ਕਤਲੇਆਮ ਕੀਤਾ। ਅਸੀਂ ਕੁੱਟ ਵੀ ਖਾਈਏ ਤੇ ਸ਼ਾਂਤੀ ਦੀ ਅਪੀਲ ਵੀ ਨਾਲ ਕਰੀ ਜਾਈਏ। ਕਿੱਥੇ ਲਿਖਿਆ? ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ ਤੇ ਇਹ ਸਾਨੂੰ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਇਹ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡਾ ਅਕਾਲ ਤਖਤ ਢਹਿ ਜਾਵੇ ਤੇ ਕਹਿਣ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਦਿੱਲੀ 'ਚ ਨਸਲਕੁਸ਼ੀ ਹੋਈ ਤੇ ਸ਼ਾਂਤੀ ਦੀ ਅਪੀਲ ਇਹਨਾਂ ਮਨਮੋਹਨ ਸਿੰਘ ਕੋ ਕਰਾਤੀ। ਹੈਰਾਨੀ ਦੀ ਗੱਲ ਵੇਖੋ, ਗੁਲਾਮੀ ਦੀ ਇੰਤਹਾ ਵੇਖੋ। ਜਿਹੜੇ ਕਹਿੰਦੇ ਤੁਹਾਡੇ ਬੰਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ, ਪ੍ਰਧਾਨ ਮੰਤਰੀ ਦੀ ਦਸ਼ਾ ਇਹ ਹੈ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੁੰਦਾ ਤੇ ਜਦੋਂ ਸਿੱਖਾਂ ਦਾ ਕਤਲੇਆਮ ਹੁੰਦਾ ਤਾਂ ਉਹਦੀ ਮਾਫੀ ਮੰਗਣ ਦੀ ਵਾਰੀ ਹੁੰਦੀ, ਸਿੱਖ ਕੋ ਮਾਫੀ ਮੰਗਵਾਉਂਦੇ। ਗਾਂਧੀ ਪਰਿਵਾਰ ਮਨਮੋਹਨ ਸਿੰਘ ਨੂੰ ਅੱਗੇ ਕਰਕੇ ਤੇ ਮਾਫੀ ਮੰਗਵਾ ਦਿੰਦਾ। ਸੋ ਇਹ ਗੁਲਾਮੀ ਦੀ ਨਿਸ਼ਾਨੀ ਹੈ। ਕਈ ਕਹਿੰਦੇ ਤੁਹਾਡਾ ਰਾਸ਼ਟਰਪਤੀ ਸੀ, ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਹਿੰਦੁਸਤਾਨ ਦੇ ਵਿੱਚ, ਤੇ 1984 ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਰਾਸ਼ਟਰਪਤੀ ਦੀ ਕਾਰ ਤੇ ਹਮਲਾ ਹੋ ਜਾਂਦਾ। ਸਿੱਖਾਂ ਦੀ ਇਹ ਔਕਾਤ ਹੈ ਵੀ ਤੁਸੀਂ ਰਾਸ਼ਟਰਪਤੀ ਵੀ ਬਣ ਜਾਓ ਤੇ ਤੁਹਾਨੂੰ 4 ਜਣੇ ਇਕੱਠੇ ਹੋ ਕੇ ਜੁੱਤੀਆਂ ਮਾਰਨ ਨੂੰ ਤਿਆਰ ਨੇ। ਤੁਹਾਡੇ ਕਤਲੇਆਮ ਵਾਸਤੇ ਹਰ ਕੋਈ ਤਿਆਰ ਹੈ। ਸੋ ਇੱਕ ਮੈਨੂੰ ਬਹੁਤ ਬੋਲ ਰਹੇ ਵੀ ਤੁਸੀਂ ਵੀ ਹਿੰਦੂਆਂ ਦੇ ਖਿਲਾਫ ਬੋਲਦੇ ਜੋ, ਤੁਸੀਂ ਈਸਾਈਆਂ ਦੇ ਖਿਲਾਫ ਬੋਲਦੇ ਜੋ। ਦੇਖੋ, ਮੈਂ ਹਰ ਉਸ ਬੰਦੇ ਦੇ ਖਿਲਾਫ ਬੋਲਦਾ ਜਿਹੜਾ ਦਿੱਲੀ ਦਾ ਸੰਦ ਬਣਿਆ, ਜਿਹੜਾ ਦਿੱਲੀ ਦਾ ਦਲਾਲ ਬਣ ਕੇ ਸਾਡੇ ਖਿਲਾਫ ਕਰੂਗਾ। ਉਹ ਸਿੱਖਾਂ 'ਚ ਵੀ ਬਥੇਰੇ ਮੇਰੇ ਖਿਲਾਫ ਜਿਹੜੇ ਬੋਲਣ ਵਾਲੇ ਉਹ ਸਿੱਖਾਂ ਦੇ ਘਰ ਜੰਮੇ ਪੜੇ ਆ, ਮੰਤਰੀ ਬਣ ਗਏ। ਉਹ ਬਥੇਰੇ ਸਿੱਖਾਂ ਦੇ ਜਿਹੜੇ ਜਿਨ੍ਹਾਂ ਨੇ ਘਾਣ ਕੀਤਾ ਸਿੱਖਾਂ ਦਾ, ਮੰਤਰੀਆਂ ਦੇ ਪੁੱਤ ਮੇਰੇ ਖਿਲਾਫ ਬੋਲਦੇ ਆ ਤੇ ਉਹਨਾਂ ਦਾ ਮੈਂ ਕੋਈ ਮਿੱਤਰ ਆ?
ਜਿਹੜਾ ਹਿੰਦੂ ਨੌਜਵਾਨ ਜਿਹਨੇ ਬੇਅਦਬੀ ਦਾ ਸੋਧਾ ਲਾਇਆ, ਹਿੰਦੂ ਨੌਜਵਾਨਾਂ ਨੂੰ ਅਪੀਲ ਹੈ, ਆਪਾਂ ਬਾਰ-ਬਾਰ ਕਹਿੰਦੇ ਆ ਵੀ ਗੁਰੂ ਹਿੰਦੂਆਂ ਦਾ ਵੀ ਹੈ, ਗੁਰੂ ਸਿੱਖਾਂ ਦਾ ਵੀ ਹੈ। ਆਪਾਂ ਨਾਰਾ ਦਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜ਼ਿੰਮੇਵਾਰੀ ਹੋਰ ਕਿਹਨਾਂ ਦੀ ਹੈ? ਹਿੰਦੂ ਵੀਰ ਜਿਹੜੇ ਪੰਜਾਬ ਦੇ ਨੇ ਉਹ ਤਹਈਆ ਕਰ ਲੈਣ ਵੀ ਦਿੱਲੀ ਵਾਲਾ ਸਾਡਾ ਮਿੱਤਰ ਨਹੀਂ ਹੋ ਸਕਦਾ, ਦਿੱਲੀ ਵਾਲਿਆਂ ਨੂੰ ਤੁਸੀਂ ਵੀ ਉਹਨੇ ਬੁਰੇ ਲੱਗਦੇ ਜਿੰਨੇ ਅਸੀਂ ਲੱਗਦੇ ਆ। ਉਹ ਵੱਖਰੀ ਗੱਲ ਹੈ ਵੀ ਪਹਿਲਾਂ ਸਾਡਾ ਖੋਜ ਮਿਟਾਉਣਗੇ, ਫਿਰ ਤੁਹਾਡੇ ਵੱਲ ਸਿੱਧੇ ਆਉਣਗੇ। ਉਹਨਾਂ ਦੀ ਬਾਣੀ ਤੁਹਾਡੇ ਨਾਲ ਨਹੀਂ। ਬੋਲੀ ਤੁਸੀਂ ਪੰਜਾਬੀ ਬੋਲਦੇ ਜੋ, ਬੋਲੀ ਜੇ ਰੋਣਾ ਤੇ ਅਸੀਂ ਪੰਜਾਬੀ ਚ ਰੋਣਾ ਹੈ, ਜੇ ਹੱਸਣਾ ਪੰਜਾਬੀ ਚ ਹੱਸਣਾ, ਜੇ ਬੈਣ ਪਾਉਣੇ ਪੈ ਕੇ ਤੇ ਪੰਜਾਬੀ ਚ ਪਾਉਣੇ ਆ। ਤੇ ਕਿਉਂ ਅਸੀਂ ਜਦੋਂ ਕੋਈ ਲਿਖਾਉਣ ਦਾ ਮੌਕਾ ਨਾ ਆਪਣੀ ਹਿੰਦੀ ਬੋਲੀ ਲਿਖਾਉਣੇ? ਇੱਥੇ ਰਹੇ ਆ ਸਦੀਆਂ ਤੋਂ, ਇੱਥੇ ਰਹਿਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਐਗਜ਼ਾਮਪਲ ਦੇ ਕੇ ਗਿਆ, ਇੱਥੇ ਉਦਾਹਰਨ ਦੇ ਕੇ ਗਿਆ ਤੇ ਉਹਨੇ ਰਾਜ ਦੇ ਵਿੱਚ ਮੰਦਿਰ ਬਣਾਏ, ਮਸੀਤਾਂ ਬਣਾਈਆਂ। ਤੇ ਫਿਰ ਹੁਣ ਕਾਹਦਾ ਖਤਰਾ ਹੈ? ਮੈਨੂੰ ਇੱਕ ਬੰਦੇ ਨੇ ਕਿਹਾ ਸੀ ਕਿ ਭਾਈ ਹਿੰਦੂਆਂ ਦੀ ਆਬਾਦੀ ਪੰਜਾਬ ਦੇ ਵਿੱਚ 40-45% ਹੈ ਤੇ ਸਿੱਖਾਂ ਦੀ ਆਬਾਦੀ ਵਧੂਗੀ ਤੇ ਸਿੱਖਾਂ ਤੇ ਹਿੰਦੂ ਕਿਵੇਂ ਯਕੀਨ ਕਰਨ ਵੀ ਉਹ ਰਾਜ ਦੇ ਵਿੱਚ ਜੋ ਘੱਟ ਗਿਣਤੀ ਬਣ ਜਾਣਗੇ? ਤੇ ਮੈਂ ਅੱਗੇ ਸਵਾਲ ਕੀਤਾ ਸੀ ਵੀ ਜੇ 40% ਹੋ ਕੇ ਸਾਡੇ ਤੇ ਯਕੀਨ ਨਹੀਂ, ਅਸੀਂ 2% ਹੋ ਕੇ ਹਿੰਦੁਸਤਾਨ ਦੇ ਨਾਲ ਕਿਉਂ ਰਹੀਏ ਫਿਰ? ਸੋ ਇਸ ਕਰਕੇ ਇਹ ਗੁਲਾਮੀ ਜਿਹੜੀ ਹੈ ਬੜੀ ਪ੍ਰਤੱਖ ਹੋ ਗਈ। ਇਹ ਤੋਂ ਅੱਗੇ ਨਹੀਂ ਜਾਣੀ ਕੁਛ। ਇਹ ਤੋਂ ਅੱਗੇ ਤੇ ਹੁਣ ਇਹ ਆ ਵੀ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਨ ਉਹ ਕਰ ਚੁੱਕੇ ਆ। ਨਵੀਂ ਪੀੜ੍ਹੀ ਨੇ ਸ਼ਾਇਦ ਨਾ ਵੇਖੀ ਹੋਵੇ। ਤੁਸੀਂ ਜੇ ਦੋਹਰੇ ਵੇਖਣੀ ਆ ਤੇ ਫਿਰ ਕੋਈ ਨਹੀਂ, ਹੱਥ ਧਰ ਕੇ ਬੈਠੇ ਰਹੋ। ਤੇ ਜੇ ਨਹੀਂ ਵੇਖਣੀ ਫਿਰ ਤਿਆਰੀ ਕਰੋ। ਤਿਆਰੀ ਕੀ ਕਰਨੀ ਹੈ? ਤਿਆਰੀ ਦੀ ਪਹਿਲਾਂ ਇਹ ਕਰਨੀ ਹੈ ਵੀ ਜਿਨ੍ਹਾਂ ਨੇ ਤੇ ਮੂੰਹ ਸਿਰ ਮਨਾਏ ਆ ਉਹ ਚਾਹੁੰਦੇ ਆ ਵੀ ਤੁਸੀਂ ਮੂੰਹ ਸਿਰ ਮਨਾ ਕੇ ਤੁਰੇ ਫਿਰ ਪਤਾ ਨਾ ਲੱਗੋ ਤੁਸੀਂ ਕਿਹਦੇ ਜਵਾਕ ਜੋ। ਨਸਲ ਕੁਸ਼ੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਵੀ ਜੇ ਪੁੱਤ ਦਾ ਚਿਹਰਾ ਪਿਓ ਨਾਲ ਨਹੀਂ ਮਿਲਦਾ ਤੇ ਪੁੱਤਰ ਦਾ ਦਾਦੇ ਨਾਲ ਨਹੀਂ, ਪੋਤਰੇ ਦਾ ਜੇ ਬਿਲਕੁਲ ਕੁਝ ਨਹੀਂ ਮਿਲ ਰਿਹਾ ਤੇ ਇਹ ਤੋਂ ਵੱਡੀ ਨਸਲ ਕੁਸ਼ੀ ਕੀ ਹੋ ਸਕਦੀ ਹੈ? ਕਿਸੇ ਸ਼ੇਰ ਦਾ ਪੁੱਤ ਹਿਰਨੀ ਵਰਗਾ ਲੱਗੇ ਤੇ ਤੁਹਾਨੂੰ ਕੋਈ ਕਹੇ ਵੀ ਸ਼ੇਰ ਦਾ ਬੱਚਾ ਹੈ, ਮੰਨੋਗੇ ਤੁਸੀਂ? ਸੋ ਤੁਹਾਡੀਆਂ ਸ਼ਕਲਾਂ ਵੇਖ ਕੇ ਲੱਗਦਾ ਵੀ ਤੁਸੀਂ ਕੋਈ ਜੰਗ ਲੜ ਸਕਦੇ ਹੋ? ਤੁਹਾਡੀਆਂ ਸ਼ਕਲਾਂ ਵੇਖ ਕੇ ਸਾਡੀਆਂ ਵੇਖ ਕੇ ਉਹਨੂੰ ਐ ਲੱਗਦਾ ਵੀ ਇਹਨਾਂ ਨੇ ਚਾਰ ਚਪੇੜਾ ਮਾਰ ਕੇ ਜਿੱਥੇ ਮਰਜ਼ੀ ਬਿਠਾ ਲਓ। ਤੇ ਜੇ ਆਨੰਦਪੁਰ ਘਰੇ ਵੜੀਏ, ਪਿਆਰ ਬਰ ਪਿਆਰ ਹੋਈਏ, ਸ਼ਸਤਰ ਧਾਰੀ ਹੋਈਏ, ਗੁਰਬਾਣੀ ਦੇ ਧਾਰਨੀ ਹੋਈਏ ਤੇ ਭਜਨ ਪੜੀਏ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਸਤਿ ਸ਼੍ਰੀ ਅਕਾਲ। ਜੇ ਇਹ ਭਜਨ ਨਿਤ ਪੜੀਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗੜੀ ਮੇਰੀ ਆਓ। ਤੇ ਜੇ ਇਹ ਨਿਤ ਵਜਨ ਪੜਨੇ, ਮੌਤ ਦਾ ਭੈ ਨਿਕਲਣਾ ਹੈ। ਜਿਹੜਾ ਮਾੜਾ ਮੋਟਾ ਮੌਤ ਦਾ ਭੈ ਅੰਮ੍ਰਿਤ ਨੇ ਕੱਢ ਦੇਣਾ ਹੈ। ਅੰਮ੍ਰਿਤ ਦਾ ਅਰਥ ਕੀ ਹੈ? ਖੰਡੇ ਬਾਟੇ ਦੀ ਪੌੜ ਕੇ ਛਕਣੀ ਆਪਾਂ। ਉਹ ਇਸ ਕਰਕੇ ਛਕਣੀ ਹੈ ਕਿ ਜਿਹੜਾ ਮੌਤ ਦਾ ਡਰ ਹੈ, ਮ੍ਰਿਤ ਹੈ, ਉਹਨੂੰ ਡਰ ਨੂੰ ਖਤਮ ਕਰ ਦਿੰਦਾ ਅੰਮ੍ਰਿਤ। ਐੜਾ ਲੱਗ ਜਾਂਦਾ ਉਹਦੇ ਅੱਗੇ। ਤੇ ਮਹਾਰਾਜ ਨੇ ਅੰਮ੍ਰਿਤ ਐਵੇਂ ਤੇ ਨਹੀਂ ਬਣਾ ਦਿੱਤਾ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਵਿਹਲੇ ਬੈਠੇ ਨੇ ਅੰਮ੍ਰਿਤ ਤਿਆਰ ਕਰ ਦਈਏ, ਸਿੱਖਾਂ ਨੂੰ ਛਕਾ ਦਈਏ। ਇਹ ਸੰਸਾਰ ਦਾ ਜੋ ਮੂਲ ਸੱਚ ਹੈ, ਮੁਕਤੀ ਦਾ ਇੱਕੋ ਇੱਕ ਸਾਧਨ ਹੈ। ਕਈ ਕਹਿੰਦੇ ਸੱਚਖੰਡ ਦੀ ਜਾਣਾ, ਵੀ ਤੁਸੀਂ ਕਹਿਤਾ ਵੀ ਜਿਹੜੇ ਦੂਜੇ ਸੱਚਖੰਡ ਨਹੀਂ ਜਾਣਗੇ। ਉਹ ਮੈਂ ਕਿਹਾ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹਨੂੰ ਤਾਂ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸੱਚਖੰਡ ਤੇ ਬਹੁਤ ਉੱਚੀ ਥਾਂ ਹੈ। ਤੇ ਜੇ ਗੁਰੂ ਜਿਹਨੇ ਸਰਬੰਸ ਵਾਰਿਆ, ਜਿਹਨੇ ਆਪਣੇ 4 ਪੁੱਤ ਵਾਰ ਕੇ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਉਸ ਗੁਰੂ ਦਾ ਹੁਕਮ ਨਾ ਮੰਨਣ ਵਾਲਾ ਬੰਦਾ ਸੱਚਖੰਡ ਦੀ ਇੱਛਾ ਕਿਉਂ ਰੱਖ ਕੇ ਬੈਠਾ? ਗੁਰੂ ਦੇ ਉਲਟ ਵੀ ਚੱਲਣਾ ਹੈ, ਸੱਚਖੰਡ ਦੀ ਇੱਛਾ ਵੀ ਰੱਖਣੀ ਹੈ। ਇਹ ਕਿਹੜੇ ਸਿੱਖ ਬਣ ਗਏ ਅਸੀਂ? ਬੇਅਦਬੀਆਂ ਹੋ ਰਹੀਆਂ, ਧੀਆਂ ਭੈਣਾਂ ਦੀਆਂ ਬੇਪਤੀਆਂ ਹੋ ਰਹੀਆਂ। ਇੱਥੇ ਮਕੇਰੀਆਂ ਬੇਅਦਬੀ ਹੋਈ ਸੀ, ਇਹ ਕਹਿੰਦੇ ਸੀ ਪੁਰਾਣਾ ਇਨਸਾਫ ਆ। ਮੌਕੇ ਤੇ ਹਕੂਮਤ ਕਹਿੰਦੀ ਵੀ ਪੁਰਾਣੀਆਂ ਫਾਈਲਾਂ ਜੀ ਸਾਡੇ ਕੋਲ ਹੱਥ ਨਹੀਂ ਲੱਗਣ ਡਿਆ। ਇਹਦਾ ਕੀ ਕਰ ਲਿਆ ਇਹਨਾਂ ਨੇ? ਕਿਸੇ ਭਈਏ ਦੇ ਜਵਾਕ ਨੇ ਆਣ ਕੇ ਬੇਅਦਬੀ ਕਰ ਦਿੱਤੀ ਹੈ, ਉਹਨੂੰ ਕਿਹਨੇ ਸਿਖਾ ਕੇ ਭੇਜਿਆ? ਸੋ ਇਸ ਕਰਕੇ ਪ੍ਰਸ਼ਾਸਨ ਤੇ ਪੁਲਿਸ ਵਾਲੇ ਨੌਜਵਾਨਾਂ ਨੂੰ ਮੇਰੀ ਇੱਕ ਵੱਖਰੀ ਅਪੀਲ ਹੈ। ਦੇਖੋ ਹਕੂਮਤਾਂ ਬਦਲ ਜਾਂਦੀਆਂ ਨੇ। 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਅੰਦਰ ਫੌਜ ਸੀ, ਵੰਡੀ ਗਈ ਹੈ, ਅੱਧੀ ਪਾਕਿਸਤਾਨ ਕੋਲ ਚਲ ਗਈ, ਅੱਧੀ ਇੰਡੀਆ ਦੇ ਕੋਲ ਆ ਗਈ। ਤੁਸੀਂ ਫੌਜ ਹੁਕਮ ਮੰਨਦੇ ਜੋ ਹਕੂਮਤਾਂ ਦਾ, ਪਰ ਜਦੋਂ ਹਕੂਮਤਾਂ ਬਦਲ ਜਾਂਦੀਆਂ ਫੌਜੀ ਉਹ ਰਹਿੰਦੇ ਹੁੰਦੇ। ਇਹ ਗੱਲ ਚੇਤਾ ਰੱਖੋ ਵੀ ਸਾਨੂੰ ਜਿਹੜੀ ਇਹ ਫੌਜ 'ਚ ਭਰਤੀ ਕੀਤਾ ਨਾ, ਸਿੱਖ ਰੈਜੀਮੈਂਟ ਬਣੀ ਹੈ। ਪੁਲਿਸ ਵਾਲੇ ਜਦੋਂ ਆਪਾਂ ਪੱਗਾਂ ਬੰਨ ਕੇ ਤੁਰੇ ਫਿਰਦੇ ਆ, ਇਹ ਤਾਂ ਭਰਤੀ ਕੀਤਾ ਵੀ ਅਸੀਂ ਬਹਾਦਰਾਂ ਦੀ ਕੌਮ ਹੈ। ਤੇ ਬਹਾਦਰ ਬਣਾਇਆ ਕਿਹਨੇ? ਸਾਨੂੰ ਹਿੰਦੁਸਤਾਨ ਦੀ ਹਕੂਮਤ ਨੇ ਬਣਾਇਆ ਕਿ ਗੁਰੂ ਨੇ ਬਣਾਇਆ ਸੀ? ਤੇ ਜਿਹਨੇ ਬਣਾਇਆ ਹੈ ਤੇ ਜੇ ਉਹਦੀ ਬੇਅਦਬੀ ਬਰਦਾਸ਼ਤ ਤੁਸੀਂ ਕਰੀ ਜਾਣੀ। ਪਾਕਿਸਤਾਨ 'ਚ ਇੱਕ ਕੇਸ ਹੋਇਆ ਸੀ, ਕਿਸੇ ਮੰਤਰੀ ਨੇ ਇਸਲਾਮ ਦੇ ਖਿਲਾਫ ਟਿੱਪਣੀ ਕੀਤੀ ਸੀ, ਉਹਦੇ ਬਾਡੀਗਾਰਡ ਨੂੰ ਠੋਕ ਦਿੱਤਾ ਸੀ ਉਹਨੂੰ। ਹੁਣ ਜਦੋਂ ਉਹਦੇ ਬਾਡੀਗਾਰਡ ਨੇ ਠੋਕ ਦਿੱਤਾ, ਉਸ ਤੋਂ ਬਾਅਦ ਚ ਕਿਸੇ ਬੰਦੇ ਨੇ ਤਹਈਆ ਨਹੀਂ ਕੀਤਾ। ਸੋ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਗੁਰੂ ਤੁਹਾਡਾ ਵੀ ਉਹਨਾਂ ਜਿੰਨਾ ਸਾਡਾ। ਵਰਦੀ ਪਾ ਕੇ ਵੀ ਗੁਰੂ ਘਰ ਜਾਂਦੇ ਜੋ, ਬਿਨਾਂ ਵਰਦੀ ਤੋਂ ਵੀ ਜਾਂਦੇ ਜੋ। ਇਹ ਆਪਸੀ ਅਸੀਂ ਰੌਲਾ ਆਪਾਂ ਨਹੀਂ ਸ਼ੋ ਕਰਨਾ, ਪਰ ਤੁਸੀਂ ਵੀ ਤਹਈਆ ਕਰੋ ਕਿ ਬਾਕੀ ਗੱਲਾਂ ਕੋਈ ਨਹੀਂ, ਬਰਦਾਸ਼ਤ ਕਰ ਲਵਾਂਗੇ। ਸਾਨੂੰ ਕਿਤੇ ਕੁੱਟਮਾਰ ਕਰਨੀ ਉਹ ਕਰ ਲੈ, ਉਹ ਵੀ ਬਰਦਾਸ਼ਤ ਕਰ ਲਾਂਗੇ। ਜਿੱਥੇ ਗੁਰੂ ਦੀ ਬੇਅਦਬੀ ਹੁੰਦੀ ਉੱਥੇ ਤੁਸੀਂ ਵੀ ਕਾਨੂੰਨ ਭੁੱਲ ਜਾ ਕਰੋ। ਘੜੀ ਦੀ ਘੜੀ ਕਾਨੂੰਨ ਕੁਝ ਨਹੀਂ ਹੁੰਦਾ। ਇਹ ਕਾਨੂੰਨ ਸਾਨੂੰ ਗੁਲਾਮ ਰੱਖਣ ਲਈ ਬਣਾਈ ਹੋਈ ਚੀਜ਼ ਹੈ।
ਤੇ ਜੇ ਕਾਨੂੰਨ ਇਹ ਕਹਿੰਦਾ ਕਿ ਸਿੱਖਾਂ ਦੀ ਰੋਜ਼ ਨਸਲਕੁਸ਼ੀ ਹੋਵੇ, ਸਿੱਖਾਂ ਦਾ ਰੋਜ਼ ਘਾਣ ਹੋਵੇ ਤੇ ਸਿੱਖ ਚੁੱਪ ਚੁਪੀਤੇ ਬੈਠੇ ਰਹਿਣ, ਤੇ ਐਸੇ ਕਾਨੂੰਨ ਨੂੰ ਅਸੀਂ ਝੱਟ ਕੇ ਗੋਡੇ ਤੇ ਲਾਉਣਾ, ਕੀ ਕਰੀਏ ਇਹਦਾ? ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਜਿਹੜੇ ਅਜੇ ਤਿਆਰੀ 'ਚ ਨਹੀਂ ਹੈਗੇ ਬਿਲਕੁਲ ਵੀ, ਉਹਨਾਂ ਨੂੰ ਮੇਰੀ ਇਹ ਅਪੀਲ ਹੈ ਵੀ ਮੌਕਾ ਬਾਰ-ਬਾਰ ਨਹੀਂ ਮਿਲਦਾ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਇੱਥੋਂ ਨਿਕਲੀਏ ਤੇ ਉੱਥੇ ਜਾ ਕੇ ਕੁਝ ਹੋ ਜਾਏ, ਤੇ ਮਨ ਦੇ ਵਿੱਚ ਇੱਛਾ ਤੇ ਰੀਝ ਤੇ ਤ੍ਰਿਸ਼ਨਾ ਰਹਿ ਜਾਵੇ, ਫਿਰ ਜੂਨਾਂ 'ਚ ਭਟਕਾਂਗੇ। ਉਹਨੂੰ ਚੰਗਾ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਹੈ, ਸਾਡੀ ਸੇਵਾ ਲਾਈ, ਅਸੀਂ ਚਾਕਰ ਬਣ ਕੇ ਆਏ ਆ, ਤੇ ਸਾਡੀ ਬੇਨਤੀ ਦੇ ਉੱਤੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਤੇ ਖੰਡੇ ਬਾਟੇ ਦੀ ਪੌਲ ਛਕ ਕੇ ਮੈਂ ਦੋਹਰੇ ਕਹਿ ਦੇਣਾ, ਕਈ ਕਹਿੰਦੇ ਸੀਸ ਭੇਟ ਕਰਨ ਦੀ ਗੱਲ ਕੀਤੀ ਸੀ, ਸੀਸ ਗੁਰੂ ਦੇ ਚਰਨਾਂ 'ਚ ਭੇਟ ਕਰਨਾ ਹੈ, ਤੇ ਗੁਰੂ ਅੱਗੇ ਅਰਦਾਸ ਕੀ ਕਰਨੀ ਹੈ ਵੀ ਸੱਚੇ ਪਾਤਸ਼ਾਹ ਇਹ ਸੀਸ ਤੁਹਾਡਾ, ਤੁਹਾਡੀ ਰਜ਼ਾ ਹੈ, ਤੇ ਇਹਨੂੰ ਕਿਸੇ ਸੇਵਾ ਚ ਲਾ ਦਿਓ, ਤੁਹਾਡੀ ਰਜ਼ਾ ਹੈ, ਕਿਸੇ ਤੇ ਮੁਕਾਬਲਾ ਬਣਵਾ ਦਿਓ, ਨਹਿਰ ਤੇ ਤੁਹਾਡੀ ਰਜ਼ਾ ਬੰਦ ਕਟਵਾ ਦਿਓ, ਤੁਹਾਡੇ ਭਾਣੇ ਚ ਰਵਾਂਗੇ, ਤੁਹਾਡੇ ਬਾਹਰ ਤੋਂ ਬਾਹਰ ਨਹੀਂ ਚੱਲਦੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾਚਕਾਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਸਤਿਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ।
ਇੱਕ ਸਰਕਾਰ ਨੂੰ ਹੋਰ ਗੱਲ ਕਰਨੀ ਸੀ, ਮੈਂ ਮੇਰੇ ਦਿਮਾਗ 'ਚ ਆ ਗਈ ਆ। ਜਿਹੜਾ ਗੁਰਦੇਵ ਸੀ ਜਿਹਦਾ ਸੋਧਾ ਲੱਗਾ ਸੀ, ਉਹ ਸੋਧਾ ਲਾਉਣ ਦੇ ਵਿੱਚ ਦੋ ਸਿੱਖ ਨੌਜਵਾਨ ਸੀ, ਇੱਕ ਹਿੰਦੂ ਨੌਜਵਾਨ ਸੀ। ਅਸ਼ੋਕ ਕੁਮਾਰ ਸ਼ਾਇਦ ਉਸ ਹਿੰਦੂ ਨੌਜਵਾਨ ਦਾ ਨਾਂ ਆ, ਜਿਹਨੇ ਸੋਧਾ ਲਾਇਆ ਸੀ ਬੇਅਦਬੀ ਕਰਨ ਵਾਲੇ ਨੂੰ। ਸੋ ਉਸ ਸੋਧਾ ਲਾਉਣ ਵਾਲੇ ਦੀ ਘਰ ਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ। ਜਿਹੜਾ ਗੁਰਦੇਵ ਹੈ ਜਿਹਨੇ ਬੇਅਦਬੀ ਦੀ ਰੇਕੀ ਕਰਾਈ ਹੈ, ਉਹਦੀ ਦੁਕਾਨ ਸੀ ਸਾਹਮਣੇ, ਉਹ ਜਦੋਂ ਮਾਰਿਆ ਜਾਂਦਾ ਇਹਦਾ ਸੋਧਾ ਲੱਗਦਾ ਹੈ। ਮਹਿੰਦਰਪਾਲ ਬਿੱਟੂ ਜਿਹਦਾ ਬਾਅਦ ਚ ਜੇਲ੍ਹ 'ਚ ਸੋਧਾ ਲੱਗਦਾ, ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸੜਕ ਦੇ ਵਿਚਕਾਰ, ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ। ਹੁਣ ਤੁਸੀਂ ਇਹ ਸੋਚ ਲਓ, ਉਸ ਤੋਂ ਬਾਅਦ ਦੋਵਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ, ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜ ਦਾ ਸਰੂਪ ਚੁਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ। ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੀ ਬੇਅਦਬੀ ਕਰੂਗਾ ਤੇ ਉਹਨੂੰ ਪ੍ਰੋਟੈਕਸ਼ਨ ਮਿਲੂਗੀ, ਜੇ ਸਿੱਖ ਸੋਧਾ ਲਾ ਦੇਣਗੇ ਉਹਦੇ ਪਰਿਵਾਰ ਨੂੰ ਨੌਕਰੀ ਮਿਲੂਗੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬੇਅਦਬੀ ਕਰਾ ਕੌਣ ਰਿਹਾ ਹੈ, ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ 'ਚ ਕੁਝ ਕਰਨਾ ਹੈ ਤੇ ਆਹ 1.5 ਮਹੀਨੇ ਦੇ ਵਿੱਚ ਉਹਦੀ ਘਰ ਦੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿਹੜੀ ਕਾਰਗਿਲ ਦੀ ਜੰਗ ਲੜਦਾ ਸੀ ਉਹ? ਗੁਰੂ ਦੀ ਬੇਅਦਬੀ ਕਰਨ ਵਾਲਾ ਇੱਕ ਡੇਰਾ ਪ੍ਰੇਮੀ, ਉਹਦੇ ਘਰ ਦੀ ਨੂੰ ਪੁਲਿਸ ਨੇ ਭਰਤੀ ਕੀਤਾ। ਹੁਣ ਉਹ ਪੁਲਿਸ 'ਚ ਭਰਤੀ ਹੋ ਕੇ ਕੀ ਪਤਾ ਕਿੰਨੀਆਂ ਬੇਅਦਬੀਆਂ ਕਰਵਾਉਗੀ ਗਾੜੀ। ਜਿਹੜੀ ਜਨਾਨੀ ਕੋਲ ਪਹਿਲਾਂ ਕੋਈ ਪਾਵਰ ਨਹੀਂ ਸੀ, ਜਿਹੜੇ ਪਰਿਵਾਰ ਕੋਲ, ਉਦੋਂ ਬੇਅਦਬੀ ਕਰਾਤੀ, ਹੁਣ ਜਿਨ੍ਹਾਂ ਤੁਸੀਂ ਪ੍ਰਸ਼ਾਸਨ ਸ਼ਾਮਲ ਕਰ ਲਿਆ ਤੇ ਉੱਥੇ ਕੀ ਕਰੂਗੀ ਉਹ? ਸੋ ਗੁਲਾਮੀ ਹੋਰ ਕਿਸੇ ਨੇ ਆਣ ਕੇ ਮੱਥੇ ਤੇ ਨਹੀਂ ਲੱਗ ਜਾਣੀ ਤੁਹਾਡੇ ਤੇ, ਵੀ ਕੋਈ ਆਣ ਕੇ ਤੁਹਾਨੂੰ ਕਵੇ ਕਿ ਭਾਈ ਤੁਸੀਂ ਗੁਲਾਮ ਜੋ, ਤੁਹਾਨੂੰ ਸਵੇਰੇ ਸ਼ਾਮ ਸਪੀਕਰਾਂ 'ਚ ਪਾਠੀ ਸਿੰਘ ਦੱਸਿਆ ਕਰਨ ਵੀ ਤੁਸੀਂ ਗੁਲਾਮ ਜੋ, ਫਿਰ ਤੁਹਾਨੂੰ ਪਤਾ ਲੱਗਣਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸੋ ਇਸ ਕਰਕੇ ਜਿਹੜਾ ਮੈਂ ਅੱਗੇ ਸਾਰਿਆਂ ਨੂੰ ਸੁਣਾ ਦਿੰਦਾ, ਉਹ ਵੀ ਇੱਥੇ ਦੇ ਕੇ ਜਾਣਾ ਵੀ ਦੇਖੋ, ਇੱਕ ਤਾਂ ਹੈਗਾ ਹਕੂਮਤ ਦੀ ਗੁਲਾਮੀ ਜਿਹਦੇ ਨਾਲ ਖਿਲਾਫ ਲੜਨਾ, ਇੱਕ ਹਕੂਮਤ ਦੀ 150 ਸਾਲ ਦੀ ਗੁਲਾਮੀ, ਕੋਈ 70 ਸਾਲ ਕਹਿੰਦਾ, ਕੋਈ 45 ਕਹਿੰਦਾ, ਕੋਈ 40 ਕਹਿੰਦਾ, ਮੈਂ 150 ਕਹਿੰਦਾ। 1849 ਨੂੰ ਗੁਲਾਮ ਹੋਏ ਆ, ਉਸ ਤੋਂ ਬਾਅਦ ਸੱਤਾ ਅੰਗਰੇਜ਼ਾਂ ਤੋਂ ਨਿਕਲੀ ਹੈ, ਹਿੰਦੂਆਂ ਦੇ ਹੱਥ 'ਚ ਆਈ ਹੈ, ਤੇ ਉਸ ਤੋਂ ਬਾਅਦ ਅਸੀਂ ਗੁਲਾਮ ਹੀ ਰਹੇ ਹਾਂ। ਸਾਡਾ ਤਾਂ ਘਾਣ ਹੋਇਆ 47 ਦੇ ਵਿੱਚ। ਸੋ ਇਸ ਕਰਕੇ 150 ਸਾਲ ਦੀ ਗੁਲਾਮੀ ਦੇ ਨਾਲ ਸਾਡੀ ਮਾਨਸਿਕਤਾ ਗੁਲਾਮ ਹੋ ਗਈ ਹੈ। ਸਾਡੀ ਮਾਨਸਿਕਤਾ ਇਸ ਕਦਰ ਗੁਲਾਮ ਹੈ ਵੀ ਸਾਡੇ ਮੂੰਹ ਤੇ ਕੋਈ ਆਣ ਕੇ ਚਪੇੜ ਮਾਰਦਾ ਤੇ ਸਾਨੂੰ ਅੱਗੇ ਦੂਜਾ ਸਿੱਖ ਸਲਾਹ ਦਿੰਦਾ ਵੀ ਇੱਕ ਗੱਲ ਦੂਜੀ ਵੀ ਗਾਂ ਕਰਦੇ, ਇੱਕ ਵਾਰੀ ਹੋਰ ਖਾ ਕੇ ਵੇਖ। ਦੂਜੀ ਵਾਰ ਚਪੇੜ ਵੱਜਦੀ ਹੈ, ਫਿਰ ਸਾਡਾ ਤੀਜਾ ਬੰਦਾ ਸਲਾਹ ਦਿੰਦਾ ਵੀ ਤੁਸੀਂ ਗਲਤ ਕੀ ਕੀਤਾ, ਇਹ ਸੋਚੋ ਬੈਠ ਕੇ। ਇਹਦਾ ਕੀ ਅਰਥ ਹੈ ਵੀ ਹਕੂਮਤ ਜਿਹੜੀ ਸਾਡਾ ਬਾਰ-ਬਾਰ ਕਤਲੇਆਮ ਕਰੇ ਤੇ ਸਿੱਖਾਂ 'ਚ ਕਸੂਰ ਕੱਢੀ ਜਾਵੇ, ਤੁਸੀਂ ਸਾਨੂੰ ਭੜਕਾਉਂਦੇ ਜਾਓ। ਬਾਰ-ਬਾਰ ਇਹਨਾਂ ਦੇ ਮੰਤਰੀ ਪੁੱਛਦੇ ਵੀ ਅੰਮ੍ਰਿਤਪਾਲ ਕਿਹੜੇ ਰਾਹ ਤੇ ਜਾਣਾ ਚਾਹੁੰਦਾ, ਬਾਰ-ਬਾਰ ਇਹਨਾਂ ਦੇ ਬੰਦੇ ਬਿਆਨ ਦਿੰਦੇ ਆ ਵੀ ਇਹਦੇ ਉਹ ਨਾਲ ਲਿੰਕ ਆ, ਫਲਾਣੇ ਨਾਲ ਲਿੰਕ ਆ। ਮੈਂ ਹਕੂਮਤ ਨੂੰ ਅੱਜ ਫਿਰ ਕਹਿ ਦੇਣਾ ਸਟੇਜ ਤੋਂ ਵੀ ਅਸੀਂ ਉਸੇ ਰਾਹ ਤੇ ਜਾਣਾ ਚਾਹੁੰਦੇ ਜਿਹੜੇ ਰਾਹ ਤੇ ਤੁਸੀਂ ਸਾਨੂੰ ਤੋਰਨਾ ਚਾਹੁੰਦੇ ਜੋ। ਇਹ ਤੁਸੀਂ ਸੰਭਲੋ, ਹਕੂਮਤ ਸੰਭਲ ਕੇ ਚੱਲੇ। ਹਕੂਮਤ ਸਾਨੂੰ ਦੱਸੇ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ। ਸਾਨੂੰ ਸ਼ੌਕ ਨਹੀਂਗਾ ਮਰਨ ਦਾ, ਮਰਾਉਣ ਦਾ ਕਿਸੇ ਨੂੰ, ਪਰ ਜੇ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਿਤ, ਤੇ ਨਿਤੇ ਵਜਨ ਪੜ੍ਹਦੇ ਹਾਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸ਼ਿਕਾਏ। ਸਾਨੂੰ ਹਰਾਮ ਦੀ ਜ਼ਿੰਦਗੀ ਪਸੰਦ ਨਹੀਂ, ਇਹ ਤੋਂ ਚੰਗਾ ਵੀ ਅਸੀਂ ਮਰ ਜਾਈਏ ਲੜ ਕੇ। ਜੇ ਹਰਾਮ ਦੀ ਜ਼ਿੰਦਗੀ ਜੀਣੀ ਆ, ਉਹ ਕੰਮ ਸਾਡੇ ਕੋਲ ਨਹੀਂ ਹੋਣਾ। ਨਾ ਮੈਂ ਝੂਠ ਬੋਲ ਸਕਦਾ। ਮੈਨੂੰ ਬਾਹਰ ਬੀਬੀ ਸੀ ਇੱਕ ਮੀਡੀਆ ਵਾਲੀ, ਉਹ ਕਹਿੰਦੇ ਵੀ ਸ਼ਾਂਤੀ ਦੀ ਅਪੀਲ ਕਰੋ। ਮੈਂ ਕਿਹਾ ਵੀ ਸਿੱਖਾਂ ਨੇ ਠੇਕਾ ਲਿਆ ਸ਼ਾਂਤੀ ਦੀ ਅਪੀਲ ਕਰਨ ਦਾ? ਸ਼ਾਂਤੀ ਦੀ ਅਪੀਲ ਉਹ ਕਰਨ ਜਿਹਨਾਂ ਸਾਡੇ ਤੇ ਕਤਲੇਆਮ ਕੀਤਾ। ਅਸੀਂ ਕੁੱਟ ਵੀ ਖਾਈਏ ਤੇ ਸ਼ਾਂਤੀ ਦੀ ਅਪੀਲ ਵੀ ਨਾਲ ਕਰੀ ਜਾਈਏ। ਕਿੱਥੇ ਲਿਖਿਆ? ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ ਤੇ ਇਹ ਸਾਨੂੰ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਇਹ ਕਹਿਣ ਵੀ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਸਾਡਾ ਅਕਾਲ ਤਖਤ ਢਹਿ ਜਾਵੇ ਤੇ ਕਹਿਣ ਸ਼ਾਂਤੀ ਦੀ ਅਪੀਲ ਤੁਸੀਂ ਕਰੋ। ਦਿੱਲੀ 'ਚ ਨਸਲਕੁਸ਼ੀ ਹੋਈ ਤੇ ਸ਼ਾਂਤੀ ਦੀ ਅਪੀਲ ਇਹਨਾਂ ਮਨਮੋਹਨ ਸਿੰਘ ਕੋ ਕਰਾਤੀ। ਹੈਰਾਨੀ ਦੀ ਗੱਲ ਵੇਖੋ, ਗੁਲਾਮੀ ਦੀ ਇੰਤਹਾ ਵੇਖੋ। ਜਿਹੜੇ ਕਿਤੇ ਤੁਹਾਡੇ ਬੰਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਆ, ਪ੍ਰਧਾਨ ਮੰਤਰੀ ਦੀ ਦਸ਼ਾ ਇਹ ਹੈ, ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੁੰਦਾ ਤੇ ਜਦੋਂ ਸਿੱਖਾਂ ਦਾ ਕਤਲੇਆਮ ਹੁੰਦਾ ਤਾਂ ਉਹਦੀ ਮਾਫੀ ਮੰਗਣ ਦੀ ਵਾਰੀ ਹੁੰਦੀ, ਸਿੱਖ ਕੋ ਮਾਫੀ ਮੰਗਵਾਉਂਦੇ। ਗਾਂਧੀ ਪਰਿਵਾਰ ਮਨਮੋਹਨ ਸਿੰਘ ਨੂੰ ਅੱਗੇ ਕਰਕੇ ਤੇ ਮਾਫੀ ਮੰਗਵਾ ਦਿੰਦਾ। ਸੋ ਇਹ ਗੁਲਾਮੀ ਦੀ ਨਿਸ਼ਾਨੀ ਹੈ। ਕਈ ਕਹਿੰਦੇ ਤੁਹਾਡਾ ਰਾਸ਼ਟਰਪਤੀ ਸੀ, ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਹਿੰਦੁਸਤਾਨ ਦੇ ਵਿੱਚ, ਤੇ 1984 ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਰਾਸ਼ਟਰਪਤੀ ਦੀ ਕਾਰ ਤੇ ਹਮਲਾ ਹੋ ਜਾਂਦਾ। ਸਿੱਖਾਂ ਦੀ ਇਹ ਔਕਾਤ ਹੈ ਵੀ ਤੁਸੀਂ ਰਾਸ਼ਟਰਪਤੀ ਵੀ ਬਣ ਜਾਓ ਤੇ ਤੁਹਾਨੂੰ 4 ਜਣੇ ਇਕੱਠੇ ਹੋ ਕੇ ਜੁੱਤੀਆਂ ਮਾਰਨ ਨੂੰ ਤਿਆਰ ਨੇ। ਤੁਹਾਡੇ ਕਤਲੇਆਮ ਵਾਸਤੇ ਹਰ ਕੋਈ ਤਿਆਰ ਹੈ। ਸੋ ਇੱਕ ਮੈਨੂੰ ਬਹੁਤ ਬੋਲ ਰਹੇ ਵੀ ਤੁਸੀਂ ਵੀ ਹਿੰਦੂਆਂ ਦੇ ਖਿਲਾਫ ਬੋਲਦੇ ਜੋ, ਤੁਸੀਂ ਈਸਾਈਆਂ ਦੇ ਖਿਲਾਫ ਬੋਲਦੇ ਜੋ। ਦੇਖੋ, ਮੈਂ ਹਰ ਉਸ ਬੰਦੇ ਦੇ ਖਿਲਾਫ ਬੋਲਦਾ ਜਿਹੜਾ ਦਿੱਲੀ ਦਾ ਸੰਦ ਬਣਿਆ, ਜਿਹੜਾ ਦਿੱਲੀ ਦਾ ਦਲਾਲ ਬਣ ਕੇ ਸਾਡੇ ਖਿਲਾਫ ਕਰੂਗਾ। ਉਹ ਸਿੱਖਾਂ 'ਚ ਵੀ ਬਥੇਰੇ ਮੇਰੇ ਖਿਲਾਫ ਜਿਹੜੇ ਬੋਲਣ ਵਾਲੇ, ਉਹ ਸਿੱਖਾਂ ਦੇ ਘਰ ਜੰਮੇ ਪੜੇ ਆ, ਮੰਤਰੀ ਬਣ ਗਏ। ਉਹ ਬਥੇਰੇ ਸਿੱਖਾਂ ਦੇ ਜਿਹੜੇ ਜਿਨ੍ਹਾਂ ਨੇ ਘਾਣ ਕੀਤਾ ਸਿੱਖਾਂ ਦਾ, ਮੰਤਰੀਆਂ ਦੇ ਪੁੱਤ ਪੋਤਰੇ ਮੇਰੇ ਖਿਲਾਫ ਬੋਲਦੇ ਆ, ਤੇ ਉਹਨਾਂ ਦਾ ਮੈਂ ਕੋਈ ਮਿੱਤਰ ਆ?
ਜਿਹੜਾ ਹਿੰਦੂ ਨੌਜਵਾਨ ਜਿਹਨੇ ਬੇਅਦਬੀ ਦਾ ਸੋਧਾ ਲਾਇਆ, ਹਿੰਦੂ ਨੌਜਵਾਨਾਂ ਨੂੰ ਅਪੀਲ ਹੈ, ਆਪਾਂ ਬਾਰ-ਬਾਰ ਕਹਿੰਦੇ ਆ ਵੀ ਗੁਰੂ ਹਿੰਦੂਆਂ ਦਾ ਵੀ ਹੈ, ਗੁਰੂ ਸਿੱਖਾਂ ਦਾ ਵੀ ਹੈ। ਆਪਾਂ ਨਾਰਾ ਦਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜ਼ਿੰਮੇਵਾਰੀ ਹੋਰ ਕਿਹਨਾਂ ਦੀ ਹੈ? ਹਿੰਦੂ ਵੀਰ ਜਿਹੜੇ ਪੰਜਾਬ ਦੇ ਨੇ ਉਹ ਤਹਈਆ ਕਰ ਲੈਣ ਵੀ ਦਿੱਲੀ ਵਾਲਾ ਸਾਡਾ ਮਿੱਤਰ ਨਹੀਂ ਹੋ ਸਕਦਾ, ਦਿੱਲੀ ਵਾਲਿਆਂ ਨੂੰ ਤੁਸੀਂ ਵੀ ਉਹਨੇ ਬੁਰੇ ਲੱਗਦੇ ਜਿੰਨੇ ਅਸੀਂ ਲੱਗਦੇ ਆ। ਉਹ ਵੱਖਰੀ ਗੱਲ ਹੈ ਵੀ ਪਹਿਲਾਂ ਸਾਡਾ ਖੋਜ ਮਿਟਾਉਣਗੇ, ਫਿਰ ਤੁਹਾਡੇ ਵੱਲ ਸਿੱਧੇ ਆਉਣਗੇ। ਉਹਨਾਂ ਦੀ ਬਾਣੀ ਤੁਹਾਡੇ ਨਾਲ ਨਹੀਂ। ਬੋਲੀ ਤੁਸੀਂ ਪੰਜਾਬੀ ਬੋਲਦੇ ਜੋ, ਬੋਲੀ ਜੇ ਰੋਣਾ ਤੇ ਅਸੀਂ ਪੰਜਾਬੀ ਚ ਰੋਣਾ ਹੈ, ਜੇ ਹੱਸਣਾ ਪੰਜਾਬੀ ਚ ਹੱਸਣਾ, ਜੇ ਬੈਣ ਪਾਉਣੇ ਪੈ ਕੇ ਤੇ ਪੰਜਾਬੀ ਚ ਪਾਉਣੇ ਆ। ਤੇ ਕਿਉਂ ਅਸੀਂ ਜਦੋਂ ਕੋਈ ਲਿਖਾਉਣ ਦਾ ਮੌਕਾ ਨਾ ਆਪਣੀ ਹਿੰਦੀ ਬੋਲੀ ਲਿਖਾਉਣੇ? ਇੱਥੇ ਰਹੇ ਆ ਸਦੀਆਂ ਤੋਂ, ਇੱਥੇ ਰਹਿਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਐਗਜ਼ਾਮਪਲ ਦੇ ਕੇ ਗਿਆ, ਇੱਥੇ ਉਦਾਹਰਨ ਦੇ ਕੇ ਗਿਆ ਤੇ ਉਹਨੇ ਰਾਜ ਦੇ ਵਿੱਚ ਮੰਦਿਰ ਬਣਾਏ, ਮਸੀਤਾਂ ਬਣਾਈਆਂ। ਤੇ ਫਿਰ ਹੁਣ ਕਾਹਦਾ ਖਤਰਾ ਹੈ? ਮੈਨੂੰ ਇੱਕ ਬੰਦੇ ਨੇ ਕਿਹਾ ਸੀ ਕਿ ਭਾਈ ਹਿੰਦੂਆਂ ਦੀ ਆਬਾਦੀ ਪੰਜਾਬ ਦੇ ਵਿੱਚ 40-45% ਹੈ ਤੇ ਸਿੱਖਾਂ ਦੀ ਆਬਾਦੀ ਵਧੂਗੀ ਤੇ ਸਿੱਖਾਂ ਤੇ ਹਿੰਦੂ ਕਿਵੇਂ ਯਕੀਨ ਕਰਨ ਵੀ ਉਹ ਰਾਜ ਦੇ ਵਿੱਚ ਜੋ ਘੱਟ ਗਿਣਤੀ ਬਣ ਜਾਣਗੇ? ਤੇ ਮੈਂ ਅੱਗੇ ਸਵਾਲ ਕੀਤਾ ਸੀ ਵੀ ਜੇ 40% ਹੋ ਕੇ ਸਾਡੇ ਤੇ ਯਕੀਨ ਨਹੀਂ, ਅਸੀਂ 2% ਹੋ ਕੇ ਹਿੰਦੁਸਤਾਨ ਦੇ ਨਾਲ ਕਿਉਂ ਰਹੀਏ ਫਿਰ? ਸੋ ਇਸ ਕਰਕੇ ਇਹ ਗੁਲਾਮੀ ਜਿਹੜੀ ਹੈ ਬੜੀ ਪ੍ਰਤੱਖ ਹੋ ਗਈ। ਇਹ ਤੋਂ ਅੱਗੇ ਨਹੀਂ ਜਾਣੀ ਕੁਛ। ਇਹ ਤੋਂ ਅੱਗੇ ਤੇ ਹੁਣ ਇਹ ਆ ਵੀ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਨ ਉਹ ਕਰ ਚੁੱਕੇ ਆ। ਨਵੀਂ ਪੀੜ੍ਹੀ ਨੇ ਸ਼ਾਇਦ ਨਾ ਵੇਖੀ ਹੋਵੇ। ਤੁਸੀਂ ਜੇ ਦੋਹਰੇ ਵੇਖਣੀ ਆ ਤੇ ਫਿਰ ਕੋਈ ਨਹੀਂ, ਹੱਥ ਧਰ ਕੇ ਬੈਠੇ ਰਹੋ। ਤੇ ਜੇ ਨਹੀਂ ਵੇਖਣੀ ਫਿਰ ਤਿਆਰੀ ਕਰੋ। ਤਿਆਰੀ ਕੀ ਕਰਨੀ ਹੈ? ਤਿਆਰੀ ਦੀ ਪਹਿਲਾਂ ਇਹ ਕਰਨੀ ਹੈ ਵੀ ਜਿਨ੍ਹਾਂ ਨੇ ਤੇ ਮੂੰਹ ਸਿਰ ਮਨਾਏ ਆ ਉਹ ਚਾਹੁੰਦੇ ਆ ਵੀ ਤੁਸੀਂ ਮੂੰਹ ਸਿਰ ਮਨਾ ਕੇ ਤੁਰੇ ਫਿਰ ਪਤਾ ਨਾ ਲੱਗੋ ਤੁਸੀਂ ਕਿਹਦੇ ਜਵਾਕ ਜੋ। ਨਸਲ ਕੁਸ਼ੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਵੀ ਜੇ ਪੁੱਤ ਦਾ ਚਿਹਰਾ ਪਿਓ ਨਾਲ ਨਹੀਂ ਮਿਲਦਾ ਤੇ ਪੁੱਤਰ ਦਾ ਦਾਦੇ ਨਾਲ ਨਹੀਂ, ਪੋਤਰੇ ਦਾ ਜੇ ਬਿਲਕੁਲ ਹੀ ਕੁਝ ਨਹੀਂ ਮਿਲ ਰਿਹਾ ਤੇ ਇਹ ਤੋਂ ਵੱਡੀ ਨਸਲ ਕੁਸ਼ੀ ਕੀ ਹੋ ਸਕਦੀ ਹੈ? ਕਿਸੇ ਸ਼ੇਰ ਦਾ ਪੁੱਤ ਹਿਰਨੀ ਵਰਗਾ ਲੱਗਿਆ ਤੇ ਤੁਹਾਨੂੰ ਕੋਈ ਕਹੇ ਵੀ ਸ਼ੇਰ ਦਾ ਬੱਚਾ ਹੈ, ਮੰਨੋਗੇ ਤੁਸੀਂ? ਸੋ ਤੁਹਾਡੀਆਂ ਸ਼ਕਲਾਂ ਵੇਖ ਕੇ ਲੱਗਦਾ ਵੀ ਤੁਸੀਂ ਕੋਈ ਜੰਗ ਲੜ ਸਕਦੇ ਹੋ? ਤੁਹਾਡੀਆਂ ਸ਼ਕਲਾਂ ਵੇਖ ਕੇ ਸਾਡੀਆਂ ਵੇਖ ਕੇ ਉਹਨੂੰ ਐ ਲੱਗਦਾ ਵੀ ਇਹਨਾਂ ਨੇ ਚਾਰ ਚਪੇੜਾ ਮਾਰ ਕੇ ਜਿੱਥੇ ਮਰਜ਼ੀ ਬਿਠਾ ਲਓ। ਤੇ ਜੇ ਆਨੰਦਪੁਰ ਘਰੇ ਵੜੀਏ, ਪਿਆਰ ਬਰ ਪਿਆਰ ਹੋਈਏ, ਸ਼ਸਤਰ ਧਾਰੀ ਹੋਈਏ, ਗੁਰਬਾਣੀ ਦੇ ਧਾਰਨੀ ਹੋਈਏ ਤੇ ਭਜਨ ਪੜੀਏ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਸਤਿ ਸ਼੍ਰੀ ਅਕਾਲ। ਜੇ ਇਹ ਭਜਨ ਨਿਤ ਪੜੀਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗੜੀ ਮੇਰੀ ਆਓ। ਤੇ ਜੇ ਇਹ ਨਿਤ ਵਜਨ ਪੜਨੇ, ਮੌਤ ਦਾ ਭੈ ਨਿਕਲਣਾ ਹੈ। ਜਿਹੜਾ ਮਾੜਾ ਮੋਟਾ ਮੌਤ ਦਾ ਭੈ ਅੰਮ੍ਰਿਤ ਨੇ ਕੱਢ ਦੇਣਾ ਹੈ। ਅੰਮ੍ਰਿਤ ਦਾ ਅਰਥ ਕੀ ਹੈ? ਖੰਡੇ ਬਾਟੇ ਦੀ ਪੌੜ ਕੇ ਛਕਣੀ ਆਪਾਂ। ਉਹ ਇਸ ਕਰਕੇ ਛਕਣੀ ਹੈ ਕਿ ਜਿਹੜਾ ਮੌਤ ਦਾ ਡਰ ਹੈ, ਮ੍ਰਿਤ ਹੈ, ਉਹਨੂੰ ਡਰ ਨੂੰ ਖਤਮ ਕਰ ਦਿੰਦਾ ਅੰਮ੍ਰਿਤ। ਐੜਾ ਲੱਗ ਜਾਂਦਾ ਉਹਦੇ ਅੱਗੇ। ਤੇ ਮਹਾਰਾਜ ਨੇ ਅੰਮ੍ਰਿਤ ਐਵੇਂ ਤੇ ਨਹੀਂ ਬਣਾ ਦਿੱਤਾ। ਉਹਨਾਂ ਨੇ ਇਹ ਤਾਂ ਨਹੀਂ ਸੋਚਿਆ ਵੀ ਵਿਹਲੇ ਬੈਠੇ ਨੇ ਅੰਮ੍ਰਿਤ ਤਿਆਰ ਕਰ ਦਈਏ, ਸਿੱਖਾਂ ਨੂੰ ਛਕਾ ਦਈਏ। ਇਹ ਸੰਸਾਰ ਦਾ ਜੋ ਮੂਲ ਸੱਚ ਹੈ, ਮੁਕਤੀ ਦਾ ਇੱਕੋ ਇੱਕ ਸਾਧਨ ਹੈ। ਕਈ ਕਹਿੰਦੇ ਸੱਚਖੰਡ ਦੀ ਜਾਣਾ, ਕਿ ਤੁਸੀਂ ਕਹਿਤਾ ਵੀ ਜਿਹੜੇ ਦੂਜੇ ਸੱਚਖੰਡ ਨਹੀਂ ਜਾਣਗੇ। ਉਹ ਮੈਂ ਕਿਹਾ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹਨੂੰ ਤਾਂ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸੱਚਖੰਡ ਤੇ ਬਹੁਤ ਉੱਚੀ ਥਾਂ ਹੈ। ਤੇ ਜੇ ਗੁਰੂ ਜਿਹਨੇ ਸਰਬੰਸ ਵਾਰਿਆ, ਜਿਹਨੇ ਆਪਣੇ 4 ਪੁੱਤ ਵਾਰ ਕੇ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਉਸ ਗੁਰੂ ਦਾ ਹੁਕਮ ਨਾ ਮੰਨਣ ਵਾਲਾ ਬੰਦਾ ਸੱਚਖੰਡ ਦੀ ਇੱਛਾ ਕਿਉਂ ਰੱਖ ਕੇ ਬੈਠਾ? ਗੁਰੂ ਦੇ ਉਲਟ ਵੀ ਚੱਲਣਾ ਹੈ, ਸੱਚਖੰਡ ਦੀ ਇੱਛਾ ਵੀ ਰੱਖਣੀ ਹੈ। ਇਹ ਕਿਹੜੇ ਸਿੱਖ ਬਣ ਗਏ ਅਸੀਂ? ਬੇਅਦਬੀਆਂ ਹੋ ਰਹੀਆਂ, ਧੀਆਂ ਭੈਣਾਂ ਦੀਆਂ ਬੇਪਤੀਆਂ ਹੋ ਰਹੀਆਂ। ਇੱਥੇ ਮਕੇਰੀਆਂ ਬੇਅਦਬੀ ਹੋਈ ਸੀ, ਇਹ ਕਹਿੰਦੇ ਸੀ ਪੁਰਾਣਾ ਇਨਸਾਫ ਆ। ਮੌਕੇ ਤੇ ਹਕੂਮਤ ਕਹਿੰਦੀ ਵੀ ਪੁਰਾਣੀਆਂ ਫਾਈਲਾਂ ਜੀ ਸਾਡੇ ਕੋਲ ਹੱਥ ਨਹੀਂ ਲੱਗਣ ਡਿਆ। ਇਹਦਾ ਕੀ ਕਰ ਲਿਆ ਇਹਨਾਂ ਨੇ? ਕਿਸੇ ਭਈਏ ਦੇ ਜਵਾਕ ਨੇ ਆਣ ਕੇ ਬੇਅਦਬੀ ਕਰ ਦਿੱਤੀ ਹੈ, ਉਹਨੂੰ ਕਿਹਨੇ ਸਿਖਾ ਕੇ ਭੇਜਿਆ? ਸੋ ਇਸ ਕਰਕੇ ਪ੍ਰਸ਼ਾਸਨ ਤੇ ਪੁਲਿਸ ਵਾਲੇ ਨੌਜਵਾਨਾਂ ਨੂੰ ਮੇਰੀ ਇੱਕ ਵੱਖਰੀ ਅਪੀਲ ਹੈ। ਦੇਖੋ ਹਕੂਮਤਾਂ ਬਦਲ ਜਾਂਦੀਆਂ ਨੇ। 47 ਤੋਂ ਪਹਿਲਾਂ ਅੰਗਰੇਜ਼ਾਂ ਦੇ ਅੰਦਰ ਫੌਜ ਸੀ, ਵੰਡੀ ਗਈ ਹੈ, ਅੱਧੀ ਪਾਕਿਸਤਾਨ ਕੋਲ ਚਲ ਗਈ, ਅੱਧੀ ਇੰਡੀਆ ਦੇ ਕੋਲ ਆ ਗਈ। ਤੁਸੀਂ ਫੌਜ ਹੁਕਮ ਮੰਨਦੇ ਜੋ ਹਕੂਮਤਾਂ ਦਾ, ਪਰ ਜਦੋਂ ਹਕੂਮਤਾਂ ਬਦਲ ਜਾਂਦੀਆਂ ਫੌਜੀ ਉਹ ਰਹਿੰਦੇ ਹੁੰਦੇ। ਇਹ ਗੱਲ ਚੇਤਾ ਰੱਖੋ ਵੀ ਸਾਨੂੰ ਜਿਹੜੀ ਇਹ ਫੌਜ 'ਚ ਭਰਤੀ ਕੀਤਾ ਨਾ, ਸਿੱਖ ਰੈਜੀਮੈਂਟ ਬਣੀ ਹੈ। ਪੁਲਿਸ ਵਾਲੇ ਜਦੋਂ ਆਪਾਂ ਪੱਗਾਂ ਬੰਨ ਕੇ ਤੁਰੇ ਫਿਰਦੇ ਆ, ਇਹ ਤਾਂ ਭਰਤੀ ਕੀਤਾ ਵੀ ਅਸੀਂ ਬਹਾਦਰਾਂ ਦੀ ਕੌਮ ਹੈ। ਤੇ ਬਹਾਦਰ ਬਣਾਇਆ ਕਿਹਨੇ ਸਾਨੂੰ? ਹਿੰਦੁਸਤਾਨ ਦੀ ਹਕੂਮਤ ਨੇ ਬਣਾਇਆ ਕਿ ਗੁਰੂ ਨੇ ਬਣਾਇਆ ਸੀ? ਤੇ ਜਿਹਨੇ ਬਣਾਇਆ ਹੈ ਤੇ ਜੇ ਉਹਦੀ ਬੇਅਦਬੀ ਬਰਦਾਸ਼ਤ ਤੁਸੀਂ ਕਰੀ ਜਾਣੀ। ਪਾਕਿਸਤਾਨ 'ਚ ਇੱਕ ਕੇਸ ਹੋਇਆ ਸੀ, ਕਿਸੇ ਮੰਤਰੀ ਨੇ ਇਸਲਾਮ ਦੇ ਖਿਲਾਫ ਟਿੱਪਣੀ ਕੀਤੀ ਸੀ, ਉਹਦੇ ਬਾਡੀਗਾਰਡ ਨੂੰ ਠੋਕ ਦਿੱਤਾ ਸੀ ਉਹਨੂੰ। ਹੁਣ ਜਦੋਂ ਉਹਦੇ ਬਾਡੀਗਾਰਡ ਨੇ ਠੋਕ ਦਿੱਤਾ, ਉਸ ਤੋਂ ਬਾਅਦ ਚ ਕਿਸੇ ਬੰਦੇ ਨੇ ਤਹਈਆ ਨਹੀਂ ਕੀਤਾ। ਸੋ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਗੁਰੂ ਤੁਹਾਡਾ ਵੀ ਉਹਨਾਂ ਜਿੰਨਾ ਸਾਡਾ। ਵਰਦੀ ਪਾ ਕੇ ਵੀ ਗੁਰੂ ਘਰ ਜਾਂਦੇ ਜੋ, ਬਿਨਾਂ ਵਰਦੀ ਤੋਂ ਵੀ ਜਾਂਦੇ ਜੋ। ਇਹ ਆਪਸੀ ਅਸੀਂ ਰੌਲਾ ਆਪਾਂ ਨਹੀਂ ਸ਼ੋ ਕਰਨਾ, ਪਰ ਤੁਸੀਂ ਵੀ ਤਹਈਆ ਕਰੋ ਕਿ ਬਾਕੀ ਗੱਲਾਂ ਕੋਈ ਨਹੀਂ ਬਰਦਾਸ਼ਤ ਕਰ ਲਵਾਂਗੇ। ਸਾਨੂੰ ਕਿਤੇ ਕੁੱਟਮਾਰ ਕਰਨੀ ਹੋਵੇ ਕਰ ਲੈ, ਉਹ ਵੀ ਬਰਦਾਸ਼ਤ ਕਰ ਲਾਂਗੇ। ਜਿੱਥੇ ਗੁਰੂ ਦੀ ਬੇਅਦਬੀ ਹੁੰਦੀ ਉੱਥੇ ਤੁਸੀਂ ਵੀ ਕਾਨੂੰਨ ਭੁੱਲ ਜਾ ਕਰੋ। ਘੜੀ ਦੀ ਘੜੀ ਕਾਨੂੰਨ ਕੁਝ ਨਹੀਂ ਹੁੰਦਾ। ਇਹ ਕਾਨੂੰਨ ਸਾਨੂੰ ਗੁਲਾਮ ਰੱਖਣ ਲਈ ਬਣਾਈ ਹੋਈ ਚੀਜ਼ ਹੈ।
ਤੇ ਜੇ ਕਾਨੂੰਨ ਇਹ ਕਹਿੰਦਾ ਵੀ ਸਿੱਖਾਂ ਦੀ ਰੋਜ਼ ਨਸਲਕੁਸ਼ੀ ਹੋਵੇ, ਸਿੱਖਾਂ ਦਾ ਰੋਜ਼ ਘਾਣ ਹੋਵੇ ਤੇ ਸਿੱਖ ਚੁੱਪ ਚੁਪੀਤੇ ਬੈਠੇ ਰਹਿਣ ਤੇ ਐਸੇ ਕਾਨੂੰਨ ਨੂੰ ਅਸੀਂ ਝੱਟ ਕੇ ਗੋਡੇ ਤੇ ਲਾਉਣਾ, ਕੀ ਕਰੀਏ ਇਹਦਾ? ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਜਿਹੜੇ ਅਜੇ ਤਿਆਰੀ 'ਚ ਨਹੀਂ ਹੈਗੇ ਬਿਲਕੁਲ ਵੀ, ਉਹਨਾਂ ਨੂੰ ਮੇਰੀ ਇਹ ਅਪੀਲ ਹੈ ਵੀ ਮੌਕਾ ਬਾਰ-ਬਾਰ ਨਹੀਂ ਮਿਲਦਾ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਇੱਥੋਂ ਨਿਕਲੀਏ ਤੇ ਉੱਥੇ ਜਾ ਕੇ ਕੁਝ ਹੋ ਜਾਏ ਤੇ ਮਨ ਦੇ ਵਿੱਚ ਇੱਛਾ ਤੇ ਰੀਝ ਤੇ ਤ੍ਰਿਸ਼ਨਾ ਰਹਿ ਜਾਵੇ, ਫਿਰ ਜੂਨਾਂ 'ਚ ਭਟਕਾਂਗੇ। ਉਹਨੂੰ ਚੰਗਾ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਹੈ, ਸਾਡੀ ਸੇਵਾ ਲਾਈ, ਅਸੀਂ ਚਾਕਰ ਬਣ ਕੇ ਆਏ ਆ ਤੇ ਸਾਡੀ ਬੇਨਤੀ ਦੇ ਉੱਤੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਖੰਡੇ ਬਾਟੇ ਦੀ ਪੌਲ ਛਕਣੀ ਹੈ ਤੇ ਖੰਡੇ ਬਾਟੇ ਦੀ ਪੌਲ ਛਕ ਕੇ ਮੈਂ ਦੋਹਰੇ ਕਹਿ ਦੇਣਾ, ਕਈ ਕਹਿੰਦੇ ਸੀਸ ਭੇਟ ਕਰਨ ਦੀ ਗੱਲ ਕੀਤੀ ਸੀ, ਸੀਸ ਗੁਰੂ ਦੇ ਚਰਨਾਂ 'ਚ ਭੇਟ ਕਰਨਾ ਹੈ ਤੇ ਗੁਰੂ ਅੱਗੇ ਅਰਦਾਸ ਕੀ ਕਰਨੀ ਹੈ ਵੀ ਸੱਚੇ ਪਾਤਸ਼ਾਹ ਇਹ ਸੀਸ ਤੁਹਾਡਾ, ਤੁਹਾਡੀ ਰਜ਼ਾ ਹੈ ਤੇ ਇਹਨੂੰ ਕਿਸੇ ਸੇਵਾ ਚ ਲਾ ਦਿਓ, ਤੁਹਾਡੀ ਰਜ਼ਾ ਹੈ ਕਿਸੇ ਤੇ ਮੁਕਾਬਲਾ ਬਣਵਾ ਦਿਓ, ਨਹਿਰ ਤੇ ਤੁਹਾਡੀ ਰਜ਼ਾ ਬੰਦ ਕਟਵਾ ਦਿਓ, ਤੁਹਾਡੇ ਭਾਣੇ ਚ ਰਵਾਂਗੇ, ਤੁਹਾਡੇ ਬਾਹਰ ਤੋਂ ਬਾਹਰ ਨਹੀਂ ਚੱਲਦੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾਚਕਾਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੀ ਸਭ ਜਾਂਦੀ ਹੈ।